पंजाब तो लैंदे हल आउंदे ने, लैंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार। सरदार वास्ते जोरदार ताड़ियां दी, जोरदार ताड़ियां दी। ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ, ਪ੍ਰਣਾਮ ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਆਈ ਹੈ ਜੀ ਇੱਥੇ ਨਾਗਾਂ ਦੇ ਵਿੱਚ। ਸੂਫੀ ਵਾਲੀ ਨਾਗਾਂ ਕਹਿੰਦੇ ਆ ਇੱਥੇ। ਸਾਡੇ ਚੜ੍ਹਦੇ ਪੰਜਾਬ ਤੋਂ ਮਹਿਮਾਨ ਸਾਡੇ ਨਾਲ ਮੌਜੂਦ ਆ, ਜਿਨ੍ਹਾਂ ਨੇ ਦੋ ਬਹੁਤ ਅਹਿਮ ਵੀਡੀਓ ਬਣਾਈਆਂ ਸੀ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੇ ਇਹਨਾਂ ਨੇ ਵੀਡੀਓ ਬਣਾਈ ਸੀ ਤਾਜ ਬੀਬੀ ਦੀ, ਜਿਹੜੀ ਬਹੁਤ ਵਾਇਰਲ ਹੋਈ ਸੀਗੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਬਾਬਾ ਸਦੀਕ ਉੱਥੇ ਗਏ ਸੀਗੇ ਸਿੱਕਾ ਖਾਨ ਦੇ ਨਾਲ, ਆਪਣੇ ਵੀਰੇ ਦੇ ਨਾਲ ਉੱਥੇ ਚੜ੍ਹਦੇ ਪੰਜਾਬ ਵਿੱਚ, ਫਿਰ ਇਹ ਉੱਥੇ ਲੈ ਕੇ ਘੁੰਮੇ ਫਿਰੇ, ਸਿੱਧੂ ਦੇ ਘਰ ਵੀ ਲੈ ਕੇ ਗਏ। ਹੁਣ ਇਹਨਾਂ ਨੇ ਇੱਥੇ ਇਹਨਾਂ ਨੂੰ ਇਨਵਾਈਟ ਕੀਤਾ ਸੀ, ਕੋਈ ਸ਼ਾਦੀ ਸੀਗੀ। ਇਹ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ 'ਚ ਆਏ ਆ। ਸਾਡੇ ਨਾਲ ਜਸਪਾਲ ਸਿੰਘ ਹੁਣੀ ਵੀ ਮੌਜੂਦ ਨੇ, ਜਗਸੀਰ ਹੁਣੀ ਵੀ ਮੌਜੂਦ ਨੇ, ਜਿਨ੍ਹਾਂ ਨੇ ਬਾਬਾ ਜੀ ਹੁਣਾਂ ਨੂੰ ਸਾਰਾ ਬੰਦੋਬਸਤ ਕੀਤਾ ਸੀ। ਇਹਨਾਂ ਦੇ ਕੋਲ ਹੀ ਸਿੱਕਾ ਖਾਂ ਰਹਿੰਦੇ ਹੁੰਦੇ ਸੀਗੇ। ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਹਨਾਂ ਕੋਲ ਪੁੱਛਣੀਆਂ ਵੀ ਇਹਨਾਂ ਨੇ ਇਹ ਕਿਸ ਤਰ੍ਹਾਂ ਇਹਨਾਂ ਨੂੰ ਮਿਲਾਉਣ ਦੇ ਵਿੱਚ ਆਪਣਾ ਰੋਲ ਪਲੇ ਕੀਤਾ, ਔਰ ਇਹ ਪਾਕਿਸਤਾਨ ਦੇ ਵਿੱਚ ਆ ਕੇ ਇਹਨਾਂ ਦਾ ਤਜਰਬਾ ਕਿਹੋ ਜਿਹਾ ਰਿਹਾ। ਕਿਉਂਕਿ ਸਾਡੇ ਜਿਹੜੇ ਗੁਰਦਰਸ਼ਨ ਵੀਰ ਆ, ਇਹ ਮੀਡੀਆ ਨਾਲ ਵੀ ਇਹਨਾਂ ਦਾ ਅੱਛਾ ਖਾਸਾ ਲਿੰਕ ਆ, ਕਿਉਂਕਿ ਅਮਨ ਦੇ ਸਫੀਰ ਹੁੰਦੇ, ਜਿਹੜੇ ਮੀਡੀਆ ਵਾਲੇ ਹੁੰਦੇ, ਸੋਸ਼ਲ ਮੀਡੀਆ ਵਾਲੇ ਖਾਸ ਕਰ। ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਪੁੱਛਣੀਆਂ ਇਹਨਾਂ ਨੂੰ ਕਿ ਇਹਨਾਂ ਨੂੰ ਇੱਥੇ ਆ ਕੇ ਕਿਹੋ ਜਿਹਾ ਲੱਗਾ ਅਤੇ ਕਿਹੋ ਜਿਹੀਆਂ ਯਾਦਾਂ ਇਹਨਾਂ ਨਾਲ ਇੱਥੋਂ ਜੁੜੀਆਂ ਆ, ਉਹ ਸਾਰਾ ਆਪਾਂ ਇਹਨਾਂ ਨੂੰ ਪੁੱਛਣਾ ਜੀ। ਪਹਿਲੇ ਤਾਂ ਜੀ ਵੈਲਕਮ ਕਰਦੇ ਹਾਂ ਤੁਹਾਨੂੰ ਪਾਕਿਸਤਾਨ ਦੀ ਧਰਤੀ 'ਤੇ। ਤੁਸੀਂ ਇੱਥੇ ਬੋਲਦਾਂ ਦੀ ਦੌੜ ਵੀ ਦੇਖਣ ਆਏ, ਸੁਹਾਗੇ ਵਾਲੀ ਜਿਹੜੀ ਆ ਰੇਸ ਆ, ਅਤੇ ਤੁਹਾਨੂੰ ਕਿੱਦਾਂ ਲੱਗਾ ਇੱਥੇ ਆ ਕੇ? ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਹੋ। ਅਤੇ ਕਿੱਦਾਂ ਦਾ ਲੱਗਾ, ਮੈਨੂੰ ਸ਼ਬਦ ਨਹੀਂ ਹੈ ਕਿ ਮੈਂ ਕਿਹੜੇ ਸ਼ਬਦਾਂ ਦੇ ਨਾਲ ਬਿਆਨ ਕਰਾਂ। ਕਿਸਾਨਾ ਸਾਹਿਬ, ਤੁਸੀਂ ਸਾਡੇ ਪੁਰਾਣੇ ਮਿੱਤਰ ਹੋ, ਕਿਉਂਕਿ ਆਪਾਂ ਤਾਜ ਬੀਬੀ ਦੀ ਜਿਹੜੀ ਸਟੋਰੀ ਸੀਗੀ ਆਪਾਂ ਸਾਂਝੀ ਕੀਤੀ ਹੈ ਨਾ। ਇੱਧਰੋਂ ਤੁਸੀਂ ਕੀਤੀ ਸੀ, ਉੱਧਰੋਂ ਮੈਂ ਕੀਤੀ ਸੀ। ਅਤੇ ਬਾਬਾ ਸਿੱਕਾ ਖਾਨ ਅਤੇ ਮੁਹੰਮਦ ਸਦੀਕ ਹੋਣਾ ਦੀ ਜਿਹੜੀ ਸਟੋਰੀ ਦੀ ਸ਼ੁਰੂਆਤ ਆ, ਉਹ ਇਹਨਾਂ ਦੋ ਤੋਂ ਹੋਈ ਹੈ। ਉਹਦੇ ਬਾਰੇ ਇਹ ਦੱਸਣਗੇ। ਅਤੇ ਜਿਹੜੀ ਤਾਜ ਬੀਬੀ ਦੀ ਸਟੋਰੀ ਹੈ, ਉਹਦਾ ਆਪਾਂ ਹਜੇ ਅਧੂਰੀ ਹੈ, ਕਿਉਂਕਿ ਉਹਨਾਂ ਨੂੰ ਜਿਹੜਾ ਪੂਰਾ ਮਿਲਾਪ ਉਹਨਾਂ ਦਾ ਨਹੀਂ ਹੋ ਸਕਿਆ। ਬਾਈ ਚਾਂਸ ਜਿਹੜਾ ਉਹ ਕੁਛ ਐਸੇ ਐਲੀਮੈਂਟਸ ਵਿੱਚ ਆ ਗਏ ਜਿਹਦੇ ਕਰਕੇ ਪ੍ਰੋਬਲਮ ਆਈ, ਆਪਾਂ ਨਹੀਂ ਅਧੂਰਾ ਰਹੇ। ਹੁਣ ਜਿਹੜੀ ਗੱਲ ਯਾਦਾਂ ਦੀ ਆ, ਵੀ ਪਹਿਲੀ ਗੱਲ ਤਾਂ ਇੰਝ ਲੱਗਾ ਹੀ ਨਹੀਂ ਹੈ ਕਿ ਅਸੀਂ ਕਿਸੇ ਹੋਰ ਮੁਲਕ 'ਚ ਆਏ ਹਾਂ। ਹੁਣ ਮੈਂ ਬੋਲਦਾ ਪਿਆ, ਜਿਹੜੇ ਮੇਰੇ ਪਿੱਛੇ ਖੜੇ ਆ ਆਪਣੇ ਨਾਲ ਬੈਠੇ, ਸਾਰਿਆਂ ਨੂੰ ਉਹੀ ਮੇਰੀ ਭਾਸ਼ਾ ਸਮਝ ਲੱਗਦੀ ਹੈ, ਕੋਈ ਹੋਰ ਭਾਸ਼ਾ ਨਹੀਂ ਬੋਲਦਾ ਪਿਆ, ਹੈ ਨਾ। ਇਹੀ ਪਿਆਰ ਆਪਣਾ, ਤਾਂ ਕਰਕੇ ਜਿਹੜਾ ਹੁਣ ਜਿਹੜੀਆਂ ਸਾਂਝਾਂ ਆਪਣੀਆਂ ਵੱਧ ਰਹੀਆਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ। ਦੂਜੀ ਗੱਲ ਆ, ਜਦੋਂ ਇੱਥੇ ਆ ਕੇ ਉਤਰੇ ਆ ਬਾਬੇ ਦੇ ਪਿੰਡ ਚੱਕ 255 ਬੋਗਰਾਂ ਦੇ ਵਿੱਚ, ਅਤੇ ਮੈਂ ਰਾਤ ਦੇ ਕੋਈ ਪੌਣੇ 8, 7:30 ਪੌਣੇ 8 ਦਾ ਟਾਈਮ ਹੋਣਾ। ਅਤੇ ਜਦੋਂ ਮੈਂ ਗੱਡੀ 'ਚ ਉਤਰਿਆ, ਅਤੇ ਘੱਟ ਤੋਂ ਘੱਟ 15-20 ਬੱਚੇ ਸੀ ਜਿਹੜੇ ਮੇਰੇ ਆਲੇ ਦੁਆਲੇ ਆ ਗਏ। ਸਿੱਧੂ ਮੂਸੇਵਾਲਾ ਆ ਗਿਆ, ਸਿੱਧੂ ਮੂਸੇਵਾਲਾ ਆ ਗਿਆ। ਤਾਂ ਉਹਦੇ ਨਾਲ ਮੈਨੂੰ ਖੁਸ਼ੀ ਤਾਂ ਹੋਈ, ਪਰ ਦੁੱਖ ਵੀ ਹੋਇਆ, ਕਿਉਂਕਿ ਸਾਡਾ ਇੱਕ ਬਹੁਤ ਵੱਡਾ ਫਨਕਾਰ ਸੀਗਾ ਜਿਹੜਾ ਸਾਡੇ ਤੋਂ ਵਿਛੜ ਗਿਆ। ਕੁਛ ਘਟੀਆ ਕਿਸਮ ਦੇ ਲੋਕਾਂ ਨੇ ਉਹਨੂੰ ਜਿਹੜਾ ਹੈਗਾ, ਕਿਉਂਕਿ ਬੜਾ ਵੱਡਾ ਦਿਮਾਗ ਸੀਗਾ। ਇਹੋ ਜਿਹੇ ਲੋਕ ਛੇਤੀ ਕਿਤੇ ਪੈਦਾ ਨਹੀਂ ਹੁੰਦੇ। ਛੋਟੀ ਉਮਰ ਦੇ ਵਿੱਚ ਸ਼ਹੀਦ ਆਜਮ ਭਗਤ ਸਿੰਘ ਹੋਣਾ ਦਾ ਫਾਂਸੀ ਚੜ੍ਹ ਜਾਣਾ, ਕਰਤਾਰ ਸਿੰਘ ਸਰਾਭਾ ਜਾਂ ਹੋਰ ਜਿੰਨੇ ਸ਼ਹੀਦ 1947 ਆਜ਼ਾਦੀ ਲੈਣ ਦੀ ਖਾਤਰ ਦੇਸ਼ ਦੇ ਪ੍ਰਤੀ, ਆਪੋ ਆਪਣੇ ਦੇਸ਼ ਦੇ ਪ੍ਰਤੀ ਜਿਹੜਾ ਸ਼ਹਾਦਤ ਪਾ ਲੈਣਾ। ਅਤੇ ਜਿਵੇਂ ਸਿੱਧੂ ਮੂਸੇਵਾਲਾ ਸੀ, ਉਹਦੇ ਜਿਹੜੇ ਸ਼ਬਦਾਂ ਦੇ ਵਿੱਚੋਂ, ਉਹਦੀਆਂ ਗਾਣਿਆਂ ਦੇ ਵਿੱਚੋਂ ਅੱਜ ਪਤਾ ਲੱਗਦਾ ਕਿ ਉਹ ਬੰਦਾ ਜਿਹੜਾ ਹੈਗਾ ਉਹ ਚੜ੍ਹਦੇ ਪੰਜਾਬ ਨੂੰ ਅਤੇ ਸਿੱਖਇਜ਼ਮ ਨੂੰ ਅਤੇ ਸਰਦਾਰੀ ਨੂੰ ਅਤੇ ਪੱਗ ਨੂੰ ਬਹੁਤ ਅੱਗੇ ਲਿਜਾਣ ਵਾਲਾ ਸੀਗਾ। ਇਹ ਪਤਾ ਨਹੀਂ ਕਿਹਨੂੰ ਜਿਹੜਾ ਕਿਹਦੀਆਂ ਅੱਖਾਂ 'ਚ ਰੜਕਿਆ ਕਿ ਸਾਡੇ ਤੋਂ ਦੂਰ ਹੋ ਗਿਆ। ਗੱਲ ਉੱਥੇ ਬੱਚਿਆਂ ਦੀ ਕਰਦੇ ਆ, ਵੀ ਬੱਚਿਆਂ ਨੇ ਮੈਨੂੰ ਜਦੋਂ ਸਿੱਧੂ ਮੂਸੇਵਾਲਾ ਕਰਕੇ ਸੰਬੋਧਨ ਕੀਤਾ ਅਤੇ ਮੇਰੀਆਂ ਅੱਖਾਂ 'ਚ ਪਾਣੀ ਵੀ ਆ ਗਿਆ। ਉਸ ਤੋਂ ਬਾਅਦ ਜਿਵੇਂ ਪਰਿਵਾਰ ਨੇ, ਬਾਬਾ ਜੀ ਦੇ ਪਰਿਵਾਰ ਨੇ, ਹੈ ਨਾ, ਜਾਂ ਸਾਡੇ ਨੰਬਰਦਾਰ ਇਸ਼ਰਾਕ ਆ, ਉਹਨਾਂ ਦੇ ਪਰਿਵਾਰ ਨੇ ਜਿਵੇਂ ਸਾਡੀ ਹੁਣ ਤੱਕ ਖਿਦਮਤ ਕੀਤੀ ਹੈ, ਮੈਂ ਕਹਿੰਦਾ ਆਨੰਦ ਆ ਗਿਆ। ਸਾਨੂੰ ਲੱਗਾ ਹੀ ਨਹੀਂ ਆ ਵੀ ਅਸੀਂ ਪਾਕਿਸਤਾਨ 'ਚ ਆਏ। ਸਾਨੂੰ ਐਂ ਲੱਗਾ ਜੇ ਅਸੀਂ ਆਪਦੀ ਭੂਆ ਦੇ ਪਿੰਡ ਜਾਂ ਮਾਮੇ ਦੇ ਪਿੰਡ ਆਏ ਹੁੰਦੇ ਹਾਂ। ਬਿਲਕੁਲ ਸਾਰੇ ਪਰਿਵਾਰ 'ਚ। ਹੁਣ ਅੱਜ
ਅਸੀਂ ਸਵੇਰੇ ਰੋਟੀਆਂ ਪਕਾ ਰਹੇ ਸੀ, ਇਸ਼ਰਾਕ ਦੀ ਵਾਈਫ ਤੇ ਮੇਰੀ ਵਾਈਫ ਇਕੱਠੀਆਂ। ਤੇ ਮੈਂ ਉੱਥੇ ਇੱਕ ਗੱਲ ਕੀਤੀ, ਮੈਂ ਕਿਹਾ ਮੈਨੂੰ ਇਹ ਲੱਗਦਾ ਕਿ 1947 ਤੋਂ ਬਾਅਦ ਅੱਜ ਪਹਿਲੀ ਵਾਰ ਹੋਇਆ ਹੋਣਾ ਕਿ ਇੱਕ ਮੁਸਲਮਾਨ ਬੀਬੀ ਤੇ ਇੱਕ ਸਿੱਖ ਬੀਬੀ ਇਕੱਠੀਆਂ ਇੱਕ ਚੁੱਲ੍ਹੇ ਤੇ ਰੋਟੀ ਪਕਾ ਰਹੀਆਂ। ਮੂਲੀਆਂ ਵਾਲੀਆਂ ਰੋਟੀਆਂ ਦੀ ਮੈਂ ਖੁਆਇਸ਼ ਕੀਤੀ ਸੀ, ਮੂਲੀਆਂ ਵਾਲੀ ਰੋਟੀਆਂ ਖਾਣੀਆਂ। ਇੱਕ ਪਰੌਂਠਾ ਉਹ ਕਿਉਂਕਿ ਤੁਹਾਡੇ ਇੱਧਰ ਚੱਕਲਾ ਵੇਲਣਾ ਯੂਜ਼ ਨਹੀਂ ਕਰਦੇ, ਹਾਂ ਮੇਰੀ ਵਾਈਫ ਨੇ ਚੱਕਲੇ ਵੇਲਣੇ ਤੇ ਰੋਟੀ ਪਕਾਈ ਤੇ ਇਸ਼ਰਾਕ ਦੀ ਵਾਈਫ ਨੇ ਜਿਹੜਾ ਉਹ ਹੱਥ ਨਾਲ ਰੋਟੀਆਂ ਪਕਾਈਆਂ। ਤੇ ਮੈਂ ਉੱਥੇ ਜਿਹੜੀ ਗੱਲ ਤੁਹਾਨੂੰ ਦੱਸੀ ਹੈ ਵੀ ਮੈਨੂੰ ਲੱਗਦਾ ਕਿ 1947 ਤੋਂ ਬਾਅਦ ਜਿਹੜਾ ਉਹ ਪਹਿਲੀ ਵਾਰ ਹੋਇਆ ਹੋਣਾ ਕਿ ਦੋ ਧਰਮ ਜਿਹੜੇ ਆ ਸਿੱਖ ਤੇ ਜਿਹੜੇ ਮੁਸਲਮਾਨ ਇੱਕੋ ਚੁੱਲ੍ਹੇ ਤੇ ਬੈਠੇ ਸੀਗੇ। ਤੋਂ ਇਦੋਂ ਵੱਧ ਤਾਂ ਕੁਝ ਹੋ ਹੀ ਨਹੀਂ ਸਕਦਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਇਹ ਪੁੱਛਿਆ ਜਾਂਦਾ ਹੁਣ ਤੁਸੀਂ ਕੀ ਖਾਣਾ, ਹੁਣ ਤੁਸੀਂ ਕੀ ਖਾਣਾ, ਚਾਹ ਪੀਣੀ ਹੈ, ਹੁਣ ਭੁੱਖ ਤਾਂ ਨਹੀਂ ਲੱਗੀ, ਹੁਣ ਆਪਾਂ ਇੱਧਰ ਜਾਣਾ ਤੇ ਗੱਡੀ ਲੈ ਕੇ ਆਓ ਵੀ, ਹੁਣ ਜੋ ਅਸੀਂ ਸ਼ਹਿਰ ਜਾਣਾ ਹੈ ਸਾਡੇ ਕਾਗਜ਼ ਫੜ ਕੇ ਆਪ ਕੰਮ ਕਰਾਉਂਦੇ ਫਿਰਦੇ ਆ। ਸੋ ਬਹੁਤ ਵਧੀਆ ਲੱਗਦਾ ਜਿਹੜੀਆਂ ਤਾਕਤਾਂ ਸਾਨੂੰ ਦੂਰ ਕਰਦੀਆਂ ਨੇ ਨਾ, ਸਾਨੂੰ ਯੂਥ ਨੂੰ ਜੋ ਵੀ ਸਾਨੂੰ ਸੁਣਦੇ ਆ ਉਹਨਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ, ਚਾਹੇ ਉਹ ਚੜ੍ਹਦੇ ਪੰਜਾਬ 'ਚ, ਚਾਹੇ ਲਹਿੰਦੇ ਪੰਜਾਬ 'ਚ, ਚਾਹੇ ਉਹ ਪਾਕਿਸਤਾਨੀ ਨੇ, ਚਾਹੇ ਉਹ ਇੰਡੀਅਨ ਨੇ। ਜੇ ਅਸੀਂ ਸਭ ਤੋਂ ਵੱਡਾ ਧਰਮ ਸਾਡਾ ਇਨਸਾਨ ਦਾ ਹੈ, ਸਾਡਾ ਖੂਨ ਇੱਕ ਆ, ਸਾਡੀ ਬੋਲੀ ਇੱਕ ਆ, ਇਸ ਕਰਕੇ ਸਾਨੂੰ ਜਿਹੜਾ ਹੈਗਾ ਉਹ ਬੜੇ ਪ੍ਰੇਮ ਤੇ ਪਿਆਰ ਦੇ ਨਾਲ ਰਹਿਣਾ ਚਾਹੀਦਾ। ਨਫ਼ਰਤਾਂ ਨੂੰ ਭੁਲਾ ਕੇ ਜਿਹੜਾ ਉਹ ਪਿਆਰ ਨੂੰ ਅੱਗੇ ਵਧਾਉਣਾ ਚਾਹੀਦਾ। ਤੁਸੀਂ ਗੱਲ ਕੀਤੀ ਵੀ ਇੱਕ ਚੁੱਲ੍ਹੇ ਦੇ ਮੂਹਰੇ ਬਹਿ ਕੇ ਦੋਨਾਂ ਜਣਿਆਂ ਨੇ, ਦੋਨਾਂ ਭੈਣਾਂ ਨੇ ਆਪਣੇ ਰਲ ਮਿਲ ਕੇ ਪਰੌਠੇ ਬਣਾਏ ਮੂਲੀਆਂ ਵਾਲੇ। ਅੱਛਾ, ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਇਹ ਸਰਦਾਰਾਂ ਦੀ ਇੱਕ ਮੁਹੱਬਤ ਜਿਹੜੀ ਹੈ ਨਾ ਇੰਨੀ ਗਹਿਰੀ ਔਰ ਇੰਨੀ ਅੱਗੇ ਤੱਕ ਆ ਕਿ ਤੁਸੀਂ, ਮੈਂ ਨਹੀਂ ਸਮਝਦਾ ਕਿ ਇਸ਼ਰਾਕ ਦੇ ਘਰ ਕਿਸੇ ਇਹਦੀ ਫੈਮਿਲੀ ਦੇ ਚੁੱਲ੍ਹੇ ਮੂਹਰੇ ਬਹਿ ਕੇ ਇਸ ਤਰ੍ਹਾਂ ਕਿਸੇ ਨੂੰ ਹੋਰ ਨੂੰ ਭਾਵੇਂ ਰਿਸ਼ਤੇਦਾਰ ਜਿੰਨਾ ਮਰਜ਼ੀ ਕਰੀਬੀ ਹੋਵੇ ਵੀ ਰਲ ਮਿਲ ਕੇ, ਇਹ ਮੁਹੱਬਤ ਦੀ ਇਲਾਮਤ ਆ, ਇਹ ਸਾਂਝ ਦੀ ਇਲਾਮਤ ਆ ਕਿ ਇੱਕ ਜਗ੍ਹਾ ਬਹਿ ਕੇ ਰੋਟੀ ਪਾਣੀ ਪਕਾਇਆ ਔਰ ਤੁਸੀਂ ਉਹਨਾਂ ਨੂੰ ਪਕਾਉਂਦਿਆਂ ਨੂੰ ਦੇਖਿਆ। ਵਰਨਾ ਸਾਡੇ ਘਰਾਂ ਵਿੱਚ ਇਸ ਤਰ੍ਹਾਂ ਚੁੱਲ੍ਹੇ ਚੌਂਕੇ ਤੱਕ ਪਹੁੰਚਣਾ ਬਹੁਤ ਮਹਾਲ ਜੀ ਲੱਗਦਾ ਆ। ਮੈਂ ਇੱਥੇ ਤੁਹਾਨੂੰ ਰੋਕਾਂਗਾ, ਇਹ ਬਿਲਕੁਲ ਤੁਸੀਂ ਸਹੀ ਗੱਲ ਕਹੀ। ਹੁਣ ਤੁਸੀਂ ਦੇਖੋ, ਮੈਂ ਉੱਠ ਕੇ ਉਹਨਾਂ ਦੀ ਰਸੋਈ ਚਲਾ ਜਾਵਾਂ, ਉਹਨਾਂ ਦੇ ਹਾਊਸ ਰੂਮ ਚਲਾ ਜਾਵਾਂ, ਜਿੱਥੇ ਮਰਜ਼ੀ ਬੀਬੀਆਂ ਨੇ, ਜਨਾਨੀਆਂ ਬੈਠੀਆਂ, ਉਹਨਾਂ 'ਚ ਜਾ ਕੇ ਬਹਿ ਜਾ, ਕੋਈ ਦਿੱਕਤ ਨਹੀਂ, ਕੋਈ ਕੁਛ ਨਹੀਂ। ਨਾ ਕਿਸੇ ਨੇ, ਬਜ਼ੁਰਗ ਵੀ ਆ ਉਹਨਾਂ ਦੇ ਘਰੇ, ਨਾ ਕਿਸੇ ਨੇ ਮੈਨੂੰ ਕੌੜਾ ਵੇਖਿਆ, ਨਾ ਕੁਛ ਕਿਹਾ। ਇਹ ਪਿਆਰ ਆ, ਉਹਨਾਂ ਨੂੰ ਪਤਾ ਹੈ ਕਿ ਜੇ ਉਧਰੋਂ ਆਏ ਤਾਂ ਮੁਹੱਬਤਾਂ ਲੈ ਕੇ ਆਏ, ਇਧਰੋਂ ਜਾਣ ਤਾਂ ਮੁਹੱਬਤਾਂ ਲੈ ਕੇ ਜਾਣ। ਬਿਲਕੁਲ। ਅੱਛਾ ਗੁਰਦਰਸ਼ਨ ਭਾਈ, ਤੁਸੀਂ ਪਹਿਲੇ ਵੀ ਮੀਡੀਆ ਦੇ ਨਾਲ ਕਾਫੀ ਤੁਹਾਡਾ ਗਹਿਰਾ ਤਲਕ ਰਿਹਾ, ਬੜੇ ਸੈਲੇਬ੍ਰਿਟੀ ਦੇ ਨਾਲ ਤੁਹਾਡੀਆਂ ਮੁਲਾਕਾਤਾਂ ਹੋਈਆਂ। ਉਹ ਜਦੋਂ ਤੁਸੀਂ 47 ਵਾਲੀ ਸਾਈਡ ਤੇ ਨਹੀਂ ਸੀ ਆਏ, ਸਟੋਰੀਆਂ ਨਹੀਂ ਸੀ ਕੀਤੀਆਂ, ਤੁਹਾਡੀ ਉਦੋਂ ਕੀ ਸੋਚ ਸੀ? ਉਹ ਜਦੋਂ ਤੁਸੀਂ ਇਹਦੇ ਵਿੱਚ ਇਨਵੋਲਵ ਹੋ ਗਏ ਪੂਰੀ ਤਰ੍ਹਾਂ, ਫਿਰ ਤੁਹਾਡੀ ਸੋਚ ਦੇ ਵਿੱਚ ਕੀ ਫਰਕ ਆਇਆ? ਨਹੀਂ, ਬਿਲਕੁਲ ਕਿਸਾਨਾ ਸਾਹਿਬ, ਗੱਲ ਪਤਾ ਕੀ ਆ, ਅਸੀਂ 1947 ਤੋਂ ਸਾਡੇ ਬਜ਼ੁਰਗ ਜਿਹੜੇ ਆ ਉਹ ਪਾਕਿਸਤਾਨ ਤੋਂ ਉੱਠ ਕੇ ਗਏ। ਅਸੀਂ ਸਾਡਾ ਜਿਹੜਾ ਕਸੂਰ ਦੇ ਵਿੱਚ ਪਿੰਡ ਸੀਗਾ ਚੰਦਾ ਸਿੰਘ ਵਾਲਾ, ਹਾਂ, ਤੇ ਅਸੀਂ ਇਹ ਦੁੱਖ ਦੇਖੇ ਆ, ਸਾਡੀਆਂ ਦਾਦੀਆਂ ਸਾਡੇ ਦਾਦੇ ਦੱਸਦੇ ਰਹੇ ਆ। ਅਸੀਂ ਹਜ਼ਾਰਾਂ ਏਕੜ ਜ਼ਮੀਨ, ਮੈਨੂੰ ਲੱਗਦਾ ਕਿ ਸਰ 2 ਤੋਂ 3000 ਏਕੜ ਜ਼ਮੀਨ ਸਾਡੀ ਹੋਊਗੀ ਜਿਹੜੀ ਅਸੀਂ ਇੱਥੇ ਛੱਡ ਗਏ। ਅਸੀਂ ਆਪਦੇ ਭਾਂਡੇ ਟਿੰਡੇ ਤੱਕ ਇੱਥੇ ਛੱਡ ਗਏ, ਸਿਰਫ ਐਡਾ ਕੋ ਕੁਝਾ ਇੱਕ ਮੱਖਣੀ ਦਾ ਲੈ ਕੇ ਜਾਂ ਘਿਓ ਦਾ ਕਹਿ ਲਓ, ਦਾਦੀ ਮੇਰੀ ਆਪਦੇ ਬੱਚੇ ਲੈ ਕੇ ਸਾਰੇ ਪਰਿਵਾਰ ਨਿਕਲੇ, ਵੱਡਾ ਪਰਿਵਾਰ ਸੀਗਾ, ਸਾਰਾ ਸਮਾਨ ਇੱਥੇ ਛੱਡ ਗਏ। ਤੇ ਦਾਦੀ ਮੇਰੇ ਦੱਸਦੇ ਹੁੰਦੇ ਸੀ ਕਿ ਅੱਧੇ ਪਿੰਡ ਨੇ ਸਾਡੀ ਹਵੇਲੀ ਦੇ ਵਿੱਚ ਸਮਾਨ ਆਪਦਾ ਰੱਖ ਕੇ ਤੇ ਬਾਹਰੋਂ ਹਵੇਲੀ ਨੂੰ ਤਾਲਾ ਲਾਇਆ ਸੀ, ਤਾਂ ਸਵਾ ਮਹੀਨਾ ਕਿਸੇ ਨੇ ਉਸ ਸਮਾਨ ਨੂੰ ਹੱਥ ਨਹੀਂ ਲਾਇਆ ਸੀਗਾ। ਹਾਂ, ਆ ਜਾਣਾ ਮੁੜ ਕੇ, ਤੇ ਨਾ ਕਿਸੇ ਨੇ ਲੁੱਟਿਆ ਹੀ ਸੀਗਾ। ਉਸ ਤੋਂ ਬਾਅਦ ਫਿਰ ਕੋਈ ਹੇਠਲੇ ਪਿੰਡਾਂ ਦਾ ਕੋਈ ਨਵਾਬ ਸ਼ਾਇਦ ਦਾ ਬੰਦਾ, ਉਹ ਆ ਕੇ ਲੁੱਟ ਕੇ ਸਾਰਾ ਕੁਝ ਲੈ ਕੇ ਗਿਆ ਸੀ। ਉਹ ਗੱਲਾਂ ਸਾਰੀਆਂ ਮੇਰੇ ਜ਼ਿਹਨ 'ਚ ਸੀਗੀਆਂ। ਉੱਤੇ ਜਦੋਂ ਬਾਤਾਂ ਪਾਉਂਦੇ ਹੁੰਦੇ ਸੀ ਤੇ ਉਦੋਂ ਇਹੀ ਕਹਾਣੀਆਂ ਮੇਰੀ ਭੂਆ ਨੇ ਦੱਸਣਾ ਕਿ ਮੈਂ ਟਾਂਗੇ ਤੇ ਪੜਨ ਜਾਂਦੀ ਹੁੰਦੀ ਸੀ, ਦੂਜੇ ਤੀਜੇ ਪਿੰਡੋਂ ਸਾਡੇ ਕੱਪੜੇ ਧੁੱਪ ਕੇ ਆਉਂਦੇ ਹੁੰਦੇ ਸੀਗੇ। ਸੋ ਉਹ ਗੱਲਾਂ ਕਿ ਯਾਰ ਅਸੀਂ ਇੰਨੇ ਅਮੀਰ ਸੀਗੇ ਵੀ ਸਾਡੇ ਕੱਪੜੇ ਦੂਜੇ ਤੀਜੇ ਪਿੰਡੋਂ ਧੁੱਪਦੇ ਸੀ। ਉਦੋਂ ਮੇਰੀ ਭੂਆ ਜਿਹੜੀ ਉਹ ਟਾਂਗੇ ਤੇ ਸਕੂਲ ਜਾਂਦੀ ਸੀ, ਤੇ ਉਹ ਗੱਲਾਂ ਜ਼ਿਹਨ 'ਚ ਸੀ। ਮੈਨੂੰ ਕੋਈ ਬਹੁਤਾ ਫਰਕ ਨਹੀਂ ਪਿਆ ਵੀ ਉਹ ਜਿਹੜਾ ਦਰਦ ਸੀਗਾ ਮੇਰੇ ਅੰਦਰ 1947 ਦੇ ਵਿਛੋੜੇ ਦਾ, ਉਹ ਦਰਦ ਜਿਹੜਾ ਹੋਰ ਜ਼ਿਆਦਾ ਜਾਗਿਆ। ਮੈਂ ਸੋਚਿਆ ਯਾਰ ਜਿਹੜੇ ਇਹੋ ਜਿਹੇ ਬਜ਼ੁਰਗ ਆ ਜਿਹੜੇ ਅੱਜ ਤਰਲੇ ਲੈਂਦੇ ਪਏ ਆ ਆਪਦਿਆਂ ਨੂੰ ਮਿਲਣ ਵਾਸਤੇ, ਕਿਉਂ ਨਾ ਉਹਨਾਂ ਦੀਆਂ ਸਟੋਰੀਆਂ ਕੀਤੀਆਂ ਜਿਵੇਂ ਆਪਾਂ ਤਾਜ ਬੀਬੀ ਦੀ ਕੀਤੀਆਂ ਨੇ। ਤਾਂ ਉਹ ਕੋਈ ਬਹੁਤਾ ਫਰਕ ਨਹੀਂ ਪਿਆ। ਮੇਰੇ ਜ਼ਿਹਨ 'ਚ ਪਹਿਲਾਂ ਹੀ ਸੀਗਾ ਕਿ ਮੈਂ ਇੱਕ ਪਿਆਰ ਸੀਗਾ ਸਾਡੇ ਪੁਰਖਿਆਂ ਦੀ ਧਰਤੀ ਦੇ ਨਾਲ, ਕਿਉਂਕਿ ਉਹ ਹੁਣ ਪਾਕਿਸਤਾਨ 'ਚ ਰਹਿ ਗਈ ਹੈ ਤੇ ਜ਼ਿਕਰ ਤਾਂ ਪਾਕਿਸਤਾਨ ਦਾ ਕਰਨਾ ਬਣਦਾ, ਉਹਨੂੰ ਮੈਂ ਨੇਪਾਲ ਜਾਂ ਅਫਗਾਨਿਸਤਾਨ ਤਾਂ ਕਹਿ ਨਹੀਂ ਸਕਦਾ। ਸੋ ਸਾਡਾ ਪਿਆਰ ਹੈ ਇਸ ਧਰਤੀ ਦੇ ਨਾਲ, ਸਾਡੇ ਬਜ਼ੁਰਗਾਂ ਦੀ ਧਰਤੀ। ਇਸ ਕਰਕੇ ਜਿਹੜਾ ਹੈਗਾ ਉਹ ਪਹਿਲਾਂ ਦੂਜੇ ਮੀਡੀਆ ਸੀ, ਹੁਣ ਜਿਹੜਾ ਉਹ ਸੋਸ਼ਲ ਮੀਡੀਆ ਤੇ ਆ ਗਏ ਆ ਤੇ ਆਪਦੇ ਚੈਨਲ ਤੇ ਆ ਗਏ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿੰਨੇ ਕੁ ਬਜ਼ੁਰਗ ਰਹਿ ਗਏ ਉਹਨਾਂ ਦੀਆਂ ਸਟੋਰੀਆਂ ਕਰਦੇ ਰਵਾਂਗੇ। ਇਹ ਡਾਕਟਰ ਜਗਸੀਰ ਹੋਣਾ ਦੀ ਜਿਹੜੀ ਉਧਰਲੀ ਟੀਮ ਸੀਗੀ, ਉਹਨਾਂ ਸਾਰਿਆਂ, ਕਿਉਂਕਿ ਬਾਬਾ ਜੀ ਦਾ ਕਹਿਣਾ ਸੀ ਕਿ ਉਧਰ ਜਾਣਾ ਹੈ ਨਾ, ਫਿਰ ਇਹਨਾਂ ਦੀ ਪਲਾਨ ਸੀ ਸਾਰੀ। ਡਾਕਟਰ ਜਗਸੀਰ ਹੋਣਾ ਨੇ ਸਾਰਾ ਪਲਾਨ ਕੀਤਾ ਤੇ ਅਸੀਂ ਜਿਹੜਾ ਇਹਨਾਂ ਨੂੰ, ਕਿਉਂਕਿ ਇਹਨਾਂ ਜਾਣਾ ਸੀ ਸਿੱਧੂ ਨੂੰ ਮਿਲਣ। ਉਦੋਂ ਸਿੱਧੂ ਹੈ ਸੀ ਜਦੋਂ ਬਾਬਾ ਜੀ ਉਧਰ ਗਏ ਸੀ, ਸਿੱਧੂ ਉਦੋਂ ਜਿਉਂਦਾ ਸੀਗਾ, ਉਦੋਂ ਕਾਂਡ ਨਹੀਂ ਸੀ ਹੋਇਆ। ਤਾਂ ਉਹਦੇ ਵਾਸਤੇ ਇੱਕ ਲੋਈ ਇੱਧਰੋਂ ਭੇਜੀ ਸੀ ਨਾਸਰ ਹੋਣਾ ਨੇ, ਨਾਸਰ ਢਿੱਲੋਂ ਹੋਣਾ ਨੇ। ਤਾਂ ਉਹ ਪਿਆਰ ਇੱਕ ਸਿੱਧੂ ਨੂੰ ਦੇਣਾ ਸੀਗਾ ਬਾਬਾ ਜੀ ਉਹਨਾਂ ਨੇ ਆਪਦੇ ਹੱਥੀ ਜਗਸੀਰ ਹੋਣਾ ਨਾਲ ਲੈ ਕੇ। ਤਾਂ ਮੇਰਾ ਇੱਕ ਨਾਲ ਸਬੱਬ, ਕਿਉਂਕਿ ਜਿੱਥੇ ਵੀ ਇਹ ਜਾਂਦੇ ਸੀ ਉੱਥੇ ਮੈਨੂੰ ਨਾਲ ਜਾਂ ਮੈਂ ਫੋਨ ਕਰ ਲੈਂਦਾ ਸੀ ਜਾਂ ਇਹ ਫੋਨ ਕਰਦੇ ਸੀ, ਤੇ ਅਸੀਂ ਨਾਲ ਹੀ ਹੁੰਦੇ ਸੀ। ਅਸੀਂ ਸਾਰੀ ਟੀਮ ਬਣ ਕੇ ਉਹਦੇ ਘਰੇ ਗਏ ਸੀਗੇ। ਤੇ ਉਹ ਮੁਸੀਬਤ ਬਣ ਗਈ ਜਦੋਂ ਸਿੱਧੂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਭੋਗ, ਕਿਉਂਕਿ ਉੱਥੇ
ਤੁਸੀਂ ਮੀਡੀਆ ਦੇਖਦੇ ਰਹੇ ਹੋ ਕਿੰਨੇ ਵੱਡੇ ਵੱਡੇ ਲੋਕ ਉੱਥੇ ਆਉਂਦੇ ਰਹੇ, ਇੰਨਾ ਜ਼ਿਆਦਾ ਰਸ਼ ਸੀਗਾ ਕਿ ਸਾਡਾ ਜਾਣਾ ਛੇਤੀ ਜਿਹੜਾ ਮੁਨਾਸਬ ਨਹੀਂ ਬਣਿਆ। ਜਦੋਂ ਫਿਰ ਇਹਨਾਂ ਨੂੰ ਬਾਅਦ ਦੇ ਵਿੱਚ ਅਸੀਂ ਲੈ ਕੇ ਗਏ ਆ, ਫਿਰ ਉਹਨਾਂ ਨੂੰ ਲੋਈ ਵੀ ਦਿੱਤੀ ਹੈ ਇਹਨਾਂ ਨੇ ਆਪਦੇ ਹੱਥੀਂ, ਤੇ ਜਿਹੜਾ ਉਹਨਾਂ ਨੇ ਬਹੁਤ ਸਤਿਕਾਰ ਦਿੱਤਾ ਸਿੱਧੂ ਦੇ ਫਾਦਰ ਨੇ, ਮਦਰ ਨੇ। ਮੈਂ ਉਸ ਤੋਂ ਬਾਅਦ ਵੀ ਕਈ ਵਾਰ ਗਿਆ ਵਾਂ, ਕਿਉਂਕਿ ਸਾਡਾ ਤਾਂ ਚਲੋ ਵਧੀਆ ਬਣ ਗਿਆ ਉਹਨਾਂ ਦੇ ਪਰਿਵਾਰ ਦੇ ਨਾਲ, ਪਰ ਉਹ ਜਿਹੜਾ ਇਨਸੀਡੈਂਟ ਨਾ ਹੁੰਦਾ ਤਾਂ ਹੋਰ ਵਧੀਆ ਹੋਣਾ ਸੀਗਾ। ਤਾਂ ਉਹ ਇਹਨਾਂ ਦਾ ਜਾਣਾ ਸੀਗਾ ਕਿ ਅਸੀਂ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਪਾਕਿਸਤਾਨ ਵੱਲ ਕਰਨਾ, ਕਿਉਂਕਿ ਪਾਕਿਸਤਾਨੀਆਂ ਨੇ ਸਿੱਧੂ ਦੀ ਮੌਤ ਦਾ ਦੁੱਖ ਬਹੁਤ ਮਨਾਇਆ। ਤਾਂ ਮੈਂ ਇੱਕ ਬਾਬਾ ਮੁਹੰਮਦ ਸਦੀਕ ਨੇ ਜਾ ਕੇ ਉੱਥੇ ਅਫਸੋਸ ਕੀਤਾ ਕਿ ਪੂਰੇ ਪਾਕਿਸਤਾਨ ਵੱਲੋਂ ਮੈਂ ਦੁੱਖ ਜ਼ਾਹਰ ਕਰਦਾ ਹਾਂ ਸਿੱਧੂ ਦੀ ਮੌਤ ਤੇ। ਹਾਂ, ਤਾਂ ਅਸੀਂ ਉੱਥੇ ਗਏ ਸੀ। ਅੱਛਾ ਜੀ ਭਾਈਜਾਨ, ਤੁਸੀਂ ਹੁਣ ਇੱਥੇ ਆਏ ਹੋ ਪਾਕਿਸਤਾਨ 'ਚ, ਕੋਈ ਐਸਾ ਵਾਕਿਆ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇ ਪਾਕਿਸਤਾਨ ਦੀ ਕੌਮ ਵੱਲੋਂ? ਮੈਨੂੰ ਬੜੀ ਹੈਰਾਨਗੀ ਹੋਈ ਆ ਵੀ ਅਸੀਂ ਕੱਲ ਫੈਸਲਾਬਾਦ ਗਏ ਤੇ ਤੁਹਾਡਾ ਹੋਟਲ ਆ ਉੱਥੇ ਬੜਾ ਵੱਡਾ, ਖਿਆਮ ਆ, ਉਹ ਜਿਹੜੀ ਵੱਡਾ ਸਟੇਡੀਅਮ ਆ ਤੁਹਾਡਾ, ਉਹਦੇ ਨਾਲ ਹੀ ਬਹੁਤ ਵੱਡਾ ਹੋਟਲ ਆ। ਅਸੀਂ 4-5 ਜਣੇ ਖਾਣਾ ਖਾਦਾ, ਮੈਨੂੰ ਲੱਗਦਾ ਸਾਡਾ 3000 ਬਿੱਲ ਤਾਂ ਬਣ ਹੀ ਜਾਣਾ ਸੀ ਡਾਕਟਰ ਸਾਹਿਬ, 3000-3500 ਜ਼ਿਆਦਾ ਹੀ ਬਣ ਜਾਣਾ ਸੀਗਾ। ਤਾਂ ਰੋਟੀ ਖਾ ਕੇ ਅਸੀਂ ਵੇਟਰ ਨੂੰ ਕਿਹਾ ਵੀ ਯਾਰ ਜੋ ਬਿੱਲ ਲੈ ਕੇ ਆ, ਤੇ ਉਹ ਆ ਗਿਆ ਕਹਿੰਦਾ ਜੀ ਨਹੀਂ ਪੈਸੇ ਨਹੀਂ ਲੈਣੇ। ਮੈਂ ਹੈਰਾਨ, ਮੈਂ ਕਿਹਾ ਪੈਸੇ ਨਹੀਂ ਲੈਣੇ ਭਰਾਵਾ, ਐਡਾ ਹੋਟਲ ਤੁਹਾਡਾ, ਵੀ ਇੰਨੇ ਪੈਸੇ ਕੌਣ ਛੱਡਦਾ? ਨਹੀਂ ਮੈਨੇਜਰ, ਉਹਨਾਂ ਨੇ ਕਹਿਤਾ ਮੈਨੇਜਰ ਸਾਹਿਬ ਨੇ, ਹਨਾ। ਉਹ ਮੈਂ ਕਿਹਾ ਨਹੀਂ ਯਾਰ ਤੂੰ ਪੈਸੇ ਦੇਣੇ ਅਸੀਂ। ਉਹ ਫਿਰ ਡਾਕਟਰ ਸਾਹਿਬ ਉਹਨਾਂ ਵੀ ਕਿਹਾ, ਇਸ਼ਰਾਕ ਇਹਨੇ ਇਹਨਾਂ ਵੀ ਕਿਹਾ, ਤੇ ਉਹ ਦੁਬਾਰਾ ਜਦੋਂ ਅਸੀਂ ਗਏ ਉਹ ਕਹਿੰਦੇ ਨਹੀਂ ਲੈਣੇ। ਮੈਂ ਕਿਹਾ ਸਾਨੂੰ ਉਹ ਸ਼ਖਸ ਤਾਂ ਵਿਖਾਓ। ਫਿਰ ਉਹ ਮੈਨੇਜਰ ਸਾਹਿਬ ਬਾਹਰ ਸੀਗੇ ਤੇ ਉਹਨਾਂ ਨਾਲ ਮਿਲੇ, ਉਹਨਾਂ ਕਹਿੰਦੇ ਨਹੀਂ ਤੁਸੀਂ ਸਾਡੇ ਮਹਿਮਾਨ ਹੋ, ਤੇ ਵਾਰ-ਵਾਰ ਜੱਫੀਆਂ ਪਾਉਂਦੇ ਰਹੇ ਡਾਕਟਰ ਸਾਹਿਬ ਉਹਨਾਂ ਨੂੰ, ਹਨਾ। ਤੇ ਉਦੋਂ ਬਾਅਦ ਫਿਰ ਅਸੀਂ ਇੱਕ ਥਾਂ ਤੇ ਚਾਹ ਪੀਤੀ। ਹਾਂ, ਉਹ ਕੇਤਲੀ ਟੀ ਸੀ, ਕੇਤਲੀ ਵਾਲੇ ਸੀਗੇ ਉਹ, ਉਹਨਾਂ ਨੇ ਵੀ ਬਹੁਤ ਚਾਹ ਚ ਬੜੀ ਸੋਹਣੀ ਤੰਦੂਰੀ ਚਾਹ ਸੀਗੀ। ਉਹ ਜਦੋਂ ਪਿਆਈ, ਜੇ ਪੈਸੇ ਦੇਣੇ ਨਹੀਂ ਲੈਣੇ, ਹਾਂ ਉਹ ਕੱਚੀਆਂ ਕੁੱਜੀਆਂ ਦੇ ਵਿੱਚ ਸੀਗੇ, ਨਹੀਂ ਪੈਸੇ ਨਹੀਂ ਲੈਣੇ। ਫਿਰ ਅਸੀਂ ਇੱਕ ਫੋਟੋ ਸਟੇਟ ਕਰਾਈ, ਪੈਸੇ ਨਹੀਂ ਲੈਣੇ। ਯਾਨੀ ਇੱਕ ਹੋਰ ਸੀਗਾ, 3-4 ਇੰਸੀਡੈਂਟ ਹੋਏ ਆਪਣੇ ਨਾਲ, ਹਨਾ। ਤੇ ਉਹਨਾਂ ਨੇ ਪੈਸੇ, ਮੈਂ ਹਾਂ ਇੱਕ ਮਠਿਆਈ ਦੀ ਦੁਕਾਨ ਸੀਗੀ, ਨਗੀਨਾ ਸਵੀਟ, ਕਿਉਂਕਿ ਜਿਨ੍ਹਾਂ ਬੰਦਿਆਂ ਨੇ ਸਾਡੀ ਇੱਜ਼ਤ ਕੀਤੀ ਉਹਨਾਂ ਦੇ ਨਾਂ ਅਸੀਂ ਲਵਾਂਗੇ। ਕੱਲ ਨੂੰ ਤੁਸੀਂ ਵੀ ਪੋਸਟ ਕਰੋਗੇ ਤਾਂ ਉਹਨਾਂ ਦਾ ਜਿਹੜਾ ਉਹ ਬਣੇਗਾ ਕਿ ਉਹਨਾਂ ਦੀ ਮਸ਼ਹੂਰੀ ਹੋਊਗੀ। ਨਗੀਨਾ ਸਵੀਟ ਵਾਲਿਆਂ ਦੇ, ਹਾਂਜੀ, ਉਹਨਾਂ ਨੇ ਵੀ, ਮੈਂ ਕੋਲਡ ਡਰਿੰਕ ਫੜ ਲਿਆ, ਰੋਟੀ ਖਾਧੀ ਸੀ ਤੇ ਥੋੜਾ ਮੈਨੂੰ ਲੱਗਾ ਪੀਣਾ ਚਾਹੀਦਾ, ਉੱਥੇ ਗਿਆ ਤੇ ਕਹਿੰਦਾ ਨਹੀਂ ਪੈਸੇ ਨਹੀਂ ਲੈਣੇ। ਬੜੀ ਹੈਰਾਨਗੀ ਹੁੰਦੀ ਆ ਕਿ ਇਹ ਕਿੰਨਾ ਵੱਡਾ ਪਿਆਰ ਹੈ ਯਾਰ। ਸਾਨੂੰ ਕਿਹੜਾ ਕੋਈ ਜਾਣਦੇ ਨਾ ਕੋਈ ਰਿਸ਼ਤੇਦਾਰੀ ਹੈ। ਗਲੀ ਬਾਜ਼ਾਰ 'ਚ ਜਾਂਦੇ ਆ ਉਹਨਾਂ ਨੇ ਕਹਿ ਦੇਣਾ ਵੀ ਨਹੀਂ ਯਾਰ ਮਹਿਮਾਨ ਆਏ ਆ ਇੰਡੀਆ ਤੋਂ। ਤਾਂ ਮੈਂ ਇਹ ਕਹਾਂਗਾ ਕਿ ਸਾਡੇ ਜਦੋਂ ਮੁਲਕ ਦੇ ਵਿੱਚ ਪਾਕਿਸਤਾਨ ਵੱਲੋਂ ਕੋਈ ਜਾਵੇ ਤਾਂ ਬਿਲਕੁਲ ਐਵੇਂ ਹੀ ਤੁਸੀਂ ਵੀ ਕਰੋ ਜਿਵੇਂ ਇਹ ਕਰਦੇ ਆ, ਠੀਕ ਹੈ। ਇਹ ਪਿਆਰ ਆ। ਹਾਂ, ਨਫ਼ਰਤਾਂ ਫੈਲਾਉਣ ਵਾਲੇ ਬੰਦੇ ਉਹ ਹਰ ਮਜ਼ਹਬ 'ਚ ਹੈਗੇ ਆ, ਉਹ ਕੋਈ ਇਕੱਲੇ ਪਾਕਿਸਤਾਨ ਦੇ ਵਿੱਚ ਨਹੀਂ ਹੈ, ਉਹ ਹਰ ਮਜ਼ਹਬ 'ਚ ਹੈਗੇ ਆ। ਜਿਹੜੇ ਕੱਟੜਤਾ ਵਾਲੇ ਆ ਉਹ ਨਫ਼ਰਤਾਂ ਫੈਲਾਉਂਦੇ, ਜਿਹੜੇ ਆਮ ਇਨਸਾਨ ਆ ਉਹ ਹਮੇਸ਼ਾ ਪਿਆਰ ਦੇ ਪ੍ਰਤੀਕ ਹੁੰਦੇ ਆ। ਉਹਨਾਂ ਦਾ ਇਹੀ ਮਤਲਬ ਹੁੰਦਾ ਕਿ ਯਾਰ ਜੋੜ ਮਿਲ ਕੇ ਰਹੀਏ, ਜਿਵੇਂ ਆਪਾਂ ਬੈਠੇ। ਦੇਖੋ ਆ ਕੋਈ ਸਬੱਬ, ਦੇਖੋ ਕਿਹੜੀ ਹਵੇਲੀ ਤੇ ਬੈਠੇ ਆ, ਇਹਨੂੰ ਅਸੀਂ ਢਾਣੀ ਵੀ ਕਹੀਦਾ, ਸਾਡੀ ਭਾਸ਼ਾ 'ਚ ਹਵੇਲੀ ਕਹੀਦਾ, ਡੇਰਾ ਕਹੀਦਾ। ਵੀ ਕਿੱਥੇ ਆ ਕੇ ਆਪਾਂ ਬੈਠੇ ਆ ਯਾਰ, ਕਿੱਥੋਂ ਤੁਰੇ ਅਸੀਂ ਫੈਸਲਾਬਾਦ, ਕਦੀ ਸੋਚਿਆ ਨਹੀਂ ਸੀ। ਇੱਥੇ ਹੁਣ ਬੈਲ ਗੱਡੀਆਂ ਦੀ ਜਿਹੜੀ ਆ ਉਹਨਾਂ ਦੀ ਸੁਹਾਗੇ ਦੀ ਦੌੜ ਵੇਖਣ ਆਏ ਆ, ਸਾਨੂੰ ਸੱਦਿਆ, ਸਾਨੂੰ ਪੂਰਾ ਸਤਿਕਾਰ ਦਿੱਤਾ, ਹਾਰ ਪਾ ਕੇ ਅਗਲੀਆਂ ਕੁਰਸੀਆਂ ਤੇ ਬਿਠਾਇਆ। ਇਹ ਤੋਂ ਬਾਅਦ ਹੋਰ ਕੀ ਹੁੰਦਾ? ਬੰਦੇ ਨੂੰ ਮਾੜੀ ਜਿਹੀ ਇੱਜ਼ਤ ਦੇ ਦਈਏ ਨਾ, ਉਹ ਬੰਦਾ ਫੁੱਲ ਜਾਂਦਾ, ਤੇ ਸਾਨੂੰ ਤਾਂ ਕੱਲ ਦੀ ਇੱਜ਼ਤ ਹੀ ਮਿਲੀ ਜਾਂਦੀ ਹੈ, ਤਾਂ ਅਸੀਂ ਤਾਂ ਪਾਟਣ ਵਾਲੇ ਹੋਏ ਪਏ। ਦੇਖੋ ਜੀ, ਪਾਕਿਸਤਾਨ ਦੇ ਵਿੱਚ ਚੜ੍ਹਦੇ ਪੰਜਾਬ ਤੋਂ ਆਉਣ ਵਾਲਾ ਕੋਈ ਵੀ ਬੰਦਾ, ਉਹਨੂੰ ਕਿਸੇ ਵਜ਼ੀਰ ਮਸ਼ੀਰ ਨਾਲੋਂ ਘੱਟ ਇੱਜ਼ਤ ਨਹੀਂ ਮਿਲਦੀ ਹੈਗੀ। ਅਲਹਮਦੁਲਿਲਾ ਇਸੇ ਤਰ੍ਹਾਂ ਹੀ ਮਿਲਦੀ ਰਹੇਗੀ। ਬਾਕੀ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਕਿ ਨਗੀਨਾ ਸਵੀਟ ਵਾਲੇ, ਖਿਆਮ ਵਾਲੇ ਔਰ ਫੋਟੋ ਸਟੇਟ ਵਾਲੇ, ਇਹ ਉਹ ਬੰਦੇ ਆ ਜਿਨ੍ਹਾਂ ਨੇ ਪਾਕਿਸਤਾਨ ਦਾ ਇੱਕ ਬਿਹਤਰ, ਇੱਕ ਪੋਜ਼ੀਟਿਵ ਇਮੇਜ ਜਿਹੜਾ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਔਰ ਇਹ ਕੋਈ ਨੁਮਾਇਸ਼ ਨਹੀਂ ਕੀਤੀ। ਲੋਕ ਦਿਲੋਂ ਸਤਿਕਾਰ ਕਰਦੇ, ਵਰਨਾ ਕਾਰੋਬਾਰੀ ਬੰਦਾ ਜਿਹੜਾ ਉਹ ਘਾਟੇ ਦਾ ਸੌਦਾ ਨਹੀਂ ਕਰਦਾ, ਉਹਨਾਂ ਨੂੰ ਪਤਾ ਹੁੰਦਾ ਇਹ ਇੱਕ ਸਤਿਕਾਰ ਹੀ ਆ ਕਿ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਮਹਿਮਾਨ, ਜਿੱਦਾਂ ਅਸੀਂ ਪਹਿਲੇ, ਉਹਦੇ ਵਿੱਚ ਸਭ ਤੋਂ ਬੜਾ ਕਿਰਦਾਰ ਹੈ ਕਿ ਜਿਹੜੀਆਂ ਆਪਣੇ ਬਜ਼ੁਰਗਾਂ ਕੋਲ ਬੰਦੇ ਬਹਿੰਦੇ ਰਹੇ ਆ, ਉਹਨਾਂ ਨੇ ਗੱਲਾਂ ਬਾਤਾਂ ਸੁਣੀਆਂ, ਆਪਣੀ ਸਾਂਝ ਦੀਆਂ ਗੱਲਾਂ ਬਾਤਾਂ, ਉਹਨਾਂ ਨੇ ਉਹ ਸਾਂਝ ਨੂੰ ਹੀ ਦੁਬਾਰਾ ਜ਼ਿੰਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਸਾਡੇ ਨਾਲ ਬਾਈ ਹੁਣੀ ਵੀ ਬੈਠੇ, ਇਹਨਾਂ ਕੋਲ ਵੀ ਪੁੱਛਦੇ ਆ ਵੀ ਇਹ ਪਹਿਲੀ ਵਾਰੀ ਆਏ ਤੇ ਇਹਨਾਂ ਨੂੰ ਕਿੱਦਾਂ ਲੱਗਾ। ਪਹਿਲੇ ਤਾਂ ਜੀ ਤੁਹਾਨੂੰ ਵੈਲਕਮ ਕਰਦੇ ਜਸਪਾਲ ਸਿੰਘ ਜੀ, ਤੇ ਤੁਸੀਂ ਦੱਸੋ ਵੀ ਤੁਹਾਨੂੰ ਕਿਹੋ ਜਿਹਾ ਲੱਗਾ ਇੱਥੇ ਆ ਕੇ? ਸਾਨੂੰ ਇੰਨਾ ਚੰਗਾ ਲੱਗਾ ਇੱਧਰ ਹੀ, ਜਦੋਂ ਦੇ ਅਸੀਂ ਆਏ ਆ, ਸਾਡੇ ਭਰਾ ਇੱਧਰਲੇ ਇੰਨੇ ਖੁਸ਼ ਆ, ਚਾਅ ਚੜਿਆ ਪਿਆ ਉਹਨਾਂ ਨੂੰ, ਵਿਆਹ ਵਰਗਾ ਮਾਹੌਲ ਆ। ਸਾਨੂੰ ਤਾਂ ਆਪ ਬਹੁਤ, ਸਾਡੇ ਪੀਰਾਂ ਫਕੀਰਾਂ ਵਿਛੜੀ ਧਰਤੀ, ਸਾਨੂੰ ਸਾਡੇ ਬਜ਼ੁਰਗਾਂ ਦਾ ਇੱਥੇ ਮੁੜਕਾ ਵਿਆਹ, ਸਾਡਾ ਪਿਛੋਕੜ ਆ ਇਹ। ਸਾਨੂੰ ਆ ਕੇ ਜੀ ਬਹੁਤ ਚੰਗਾ ਲੱਗਾ, ਖੁਸ਼ੀ ਬਿਆਨ ਨਹੀਂ ਹੁੰਦੀ, ਇੰਨਾ ਚੰਗਾ ਲੱਗਾ। ਅੱਛਾ, ਆਪਣਾ ਉੱਥੇ ਪਿਛੋਕੜ ਕਿਹੜੀ ਜਗ੍ਹਾ ਤੋਂ? ਸਾਡਾ ਜੀ ਇੱਧਰੋਂ, ਉੱਥੋਂ ਲੁਧਿਆਣਾ ਜਗਰਾਉਂ ਜੀ, ਤੇ ਕੋਲੇ ਰਾਮਗੜ੍ਹ ਭੁੱਲਰ ਆ ਸਾਡਾ ਪਿੰਡ। ਹਾਂਜੀ, ਉੱਥੋਂ ਫਿਰ ਅਸੀਂ ਖਾਨੇ ਵਾਲ, ਸਾਡੇ ਬਜ਼ੁਰਗ ਵੱਡੇ ਆ। ਹਾਂ, ਚੱਕ ਨੰਬਰ 8215, ਉਸ ਪਿੰਡ ਦੇ ਨੰਬਰਦਾਰ ਸੀ ਅਸੀਂ। ਆਪਣਾ ਪੂਰਾ ਬਾਇਓਡਾਟਾ ਦੱਸੋ, ਹੋ ਸਕਦਾ ਤੁਹਾਨੂੰ ਉਸ ਪਿੰਡ ਵਾਲਾ ਕੋਈ ਤੁਹਾਡੀ ਵੀਡੀਓ ਦੇਖ ਲਵੇ। ਹਾਂਜੀ, ਮੈਂ ਦੱਸਿਆ ਨੰਬਰਦਾਰ ਅਮਰ ਸਿੰਘ ਤੇ ਸਪੂਰਨ ਸਿੰਘ ਮੇਰੇ ਦਾਦੇ ਸੀਗੇ ਜੀ, ਪੜਦਾਦੇ ਦਾ ਨਾਂ ਵੀਰ ਸਿੰਘ ਸੂਬੇਦਾਰ ਸੀ। ਤੇ ਹੁਣ ਅਸੀਂ ਉਹ, ਸਾਨੂੰ ਜਿਹੜੀ ਉਹ ਜ਼ਮੀਨ ਆ ਇਹ ਬਾਬੇ ਦੇ ਪਿੰਡ ਜਗਰਾਉਂ ਡਾਟ ਹੋਈ ਸਾਨੂੰ, ਜਿਹੜੀ ਬਾਹਰ ਵਾਲੀ,
ਅਸੀਂ ਉੱਥੇ ਬੈਠੇ ਜਗਰਾਉਂ। ਡਾਕਟਰ ਸਾਹਿਬ ਤੁਸੀਂ ਆਪਣਾ ਕੋਈ ਤਜਰਬਾ ਸ਼ੇਅਰ ਕਰੋ ਸਾਡੇ ਨਾਲ। ਪਹਿਲੇ ਤਾਂ ਤੁਹਾਡਾ ਇਹ ਬਹੁਤ ਬੜਾ ਇੱਕ ਆਸਾਨ ਆ ਸੀ ਕਿ ਜੇ ਤੁਸੀਂ ਜਿਹੜੇ ਦੋ ਵਿਛੜੇ ਹੋਏ ਭਰਾਵਾਂ ਨੂੰ ਮਿਲਾਇਆ, ਔਰ ਮੈਂ ਸਮਝਦਾ ਕਿ ਮਰਦਿਆਂ ਹੋਇਆ ਬੰਦਾ ਜਿਹੜਾ ਕਿਸੇ ਨੂੰ, ਵੈਸੇ ਆਪਾਂ ਨੂੰ ਵੀ ਨਹੀਂ ਪਤਾ ਆਪਣਾ ਅਗਲਾ ਸਾਹ ਆਉਣਾ, ਪਰ ਉਮਰ ਦੇ ਵਿੱਚ ਇਹ ਖੁਸ਼ੀ ਜਿਹੜੀ ਹੈ ਨਾ, ਇਹਦਾ ਕੋਈ ਬੰਦਾ ਮੁੱਲ ਨਹੀਂ ਦੇ ਸਕਦਾ। ਇਹ ਅਨਮੁੱਲੀ ਖੁਸ਼ੀ ਆ। ਔਰ ਮੈਂ ਸਮਝਦਾ ਕਿ ਜਿਨ੍ਹਾਂ ਬੰਦਿਆਂ ਨੇ ਦੋ ਟੁੱਟੀਆਂ ਤੰਦਾਂ ਜੋੜਦੀਆਂ, ਦੋ ਟੁੱਟੇ ਹੋਏ ਦਿਲ ਜੋੜ ਦਿੱਤੇ ਆ, ਉਹਦੇ ਨਾਲ ਦਾ ਪੁੰਨ ਕੋਈ ਨਹੀਂ ਹੈਗਾ। ਤੁਸੀਂ ਇਸ ਪੱਖੋਂ ਵਧਾਈ ਦੇ ਪਾਤਰ ਹੋ। ਅਸੀਂ ਪੂਰੇ ਪਾਕਿਸਤਾਨ ਦੀ ਤਰਫੋਂ, ਪੂਰੀ ਲਹਿੰਦੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦੀ ਤਰਫੋਂ ਤੁਹਾਨੂੰ ਵਧਾਈ ਪੇਸ਼ ਕਰਦੇ ਇਸ ਚੀਜ਼ ਦੀ ਕਿ ਤੁਸੀਂ ਇਹਨਾਂ ਦੋਵਾਂ ਭਰਾਵਾਂ ਨੂੰ ਮਿਲਾਇਆ। ਤੇ ਇਹ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਇਹ ਯਾਰ ਬਣਾਉਣੇ ਚਾਹੀਦੇ ਆ, ਜਾਂ ਕੀ ਗੱਲ ਸ਼ੁਰੂ ਕਿੱਥੋਂ ਹੋਈ ਸੀਗੀ? ਇਹ ਸ਼ੁਰੂ ਗੱਲ ਤਾਂ ਜਿਹੜਾ ਮੈਂ ਤੁਹਾਡੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਤੁਸੀਂ ਸਾਨੂੰ ਇੱਥੇ ਆਉਣ ਤੇ ਸਾਨੂੰ ਮਿਲਣ ਆਏ ਤੇ ਸਾਡਾ ਬਹੁਤ ਸਤਿਕਾਰ ਕਰਿਆ। ਤੇ ਜਿਹੜਾ ਬਾਬਾ ਸੀਕਾ ਖਾਨ ਆ ਜੀ, ਇੰਡੀਆ 'ਚ ਰਹਿ ਗਿਆ ਸੀ, ਇਹ ਬਾਬੇ ਵਰਗਿਆਂ ਦੇ ਨਾਨਕੇ ਸੀ ਸਾਡੇ ਪਿੰਡ ਫੂਲੇ ਵਾਲੇ। ਤੇ ਜਿਹੜਾ ਬਾਬਾ ਸੀਕਾ ਖਾਨ ਸੀ, ਅਸੀਂ ਛੋਟੇ ਹੁੰਦੇ ਉਹਨਾਂ ਦੀਆਂ ਗੱਲਾਂ ਸੁਣਦੇ ਹੁੰਦੇ ਸੀ। ਜਿਹੜੀ ਸਾਡੀ ਦਾਦੀ ਸੀ, ਉਹਨਾਂ ਦੀ ਬਾਬਾ ਸੀਕਾ ਖਾਨ ਦੀ ਜਿਹੜੀ ਨਾਨੀ ਸੀ, ਉਹਨਾਂ ਨਾਲ ਮਾਮੀ ਨਾਲ ਜਾਣੀ ਬਹੁਤ ਜਾਣੀ ਆਉਣੀ ਸੀ, ਘਰ ਨੇੜੇ ਨੇੜੇ ਸੀ। ਉਦੋਂ ਤੋਂ ਗੱਲਾਂ ਸੁਣਦੇ ਹੁੰਦੇ ਸੀ ਕਿ ਬਾਬਾ ਜਿਹੜਾ ਸੀਕਾ ਖਾਨ ਆ, ਵੀ ਇਹਦਾ ਪਰਿਵਾਰ ਆ ਜਿਹੜਾ ਉਹ ਉਧਰ ਪਾਕਿਸਤਾਨ 'ਚ ਜਾ ਵੜਿਆ ਰੌਲੇ ਵੇਲੇ। ਤੇ ਉਦੋਂ ਤੋਂ ਹੀ ਮੰਨ ਲਓ ਉਹਨਾਂ ਦੀਆਂ ਗੱਲਾਂ ਸੁਣਦੇ ਸੀਗੇ। ਤੇ ਬਾਬਾ ਸੀਕਾ ਖਾਨ ਜਦੋਂ ਅਸੀਂ ਵੱਡੇ ਹੋਏ, ਪੜ੍ਹ ਹਟੇ, ਉਦੋਂ ਬਾਅਦ ਮੈਂ ਡਾਕਟਰੀ ਦਾ ਕੰਮ ਕਰਨ ਲੱਗ ਗਿਆ ਜੀ। ਫਿਰ ਬਾਬਾ ਸੀਕਾ ਖਾਨ ਸਾਡੇ ਕੋਲੇ ਆਉਂਦਾ ਹੁੰਦਾ ਸੀ ਤੇ ਸਾਨੂੰ ਕਹਿੰਦਾ ਹੁੰਦਾ ਸੀ ਵੀ ਯਾਰ ਮੇਰਾ ਭਰਾ ਥਿਆਜੂ। ਤੇ ਅਸੀਂ ਉਹਨੂੰ ਪਹਿਲਾਂ ਤਾਂ ਐਂ ਹੁੰਦਾ ਸੀ ਵੀ ਯਾਰ ਇੱਥੋਂ ਤਾਂ ਕੋਈ ਬੰਦਾ ਥਿਆਉਂਦਾ ਨਹੀਂ, ਜੇ ਇੱਥੇ ਕਿਸੇ ਪਿੰਡ 'ਚ ਜਾ ਕੇ ਬਹਿ ਜੇ ਵੀ ਤੇਰਾ ਭਰਾ ਹੁਣ ਕਾਹਦਾ ਥਿਆਉਣਾ। ਤੇ ਉਹ ਇਹ ਕਹਿੰਦਾ ਹੁੰਦਾ ਸੀ ਨਹੀਂ ਯਾਰ ਮੈਨੂੰ ਹੈਗਾ ਵੀ ਮੇਰਾ ਭਰਾ ਥਿਆਊਗਾ। ਹਾਂ, ਉਹਦੇ ਅੰਦਰ ਜਿਹੜੀ ਚਾਹਤ ਸੀਗੀ ਵੀ ਮੇਰਾ ਭਰਾ ਮੈਨੂੰ ਮਿਲੂ। ਚਲੋ ਉਵੇਂ ਟਾਈਮ ਲੰਘਦਾ ਗਿਆ ਜੀ। ਜਦੋਂ ਇਹ ਆਪਣਾ ਮੋਬਾਈਲ ਚੱਲੇ, ਆਹ ਨੈੱਟ ਮੀਡੀਆ ਚੱਲਿਆ, ਪਹਿਲਾਂ ਫੇਸਬੁੱਕ ਚੱਲੀ, ਤੇ ਬਾਬੇ ਦੀਆਂ ਫੋਟੋਆਂ ਅਸੀਂ ਵੀਡੀਓ ਬਣਾ ਕੇ ਫੇਸਬੁੱਕ 'ਤੇ ਵੀ ਬਹੁਤ ਪਾਉਂਦੇ ਰਹੇ ਹਾਂ। ਪਰ ਉਹ ਉਸ ਟਾਈਮ ਉਹ ਉੱਥੇ ਹੀ ਰਹਿ ਰੂ ਜਾਂਦੀਆਂ ਸੀ। ਹਾਂ, ਕੋਈ ਐਡਾ ਹੈ ਨਹੀਂ ਸੀ ਸਿਸਟਮ। ਚਲੋ ਟਾਈਮ ਲੰਘਦਾ ਗਿਆ। ਉਦੋਂ ਬਾਅਦ ਇਹ ਮੇਰੇ ਸਾਧੂ ਸਾਹਿਬ ਆ ਜਸਪਾਲ ਸਿੰਘ ਜੀ, ਇਹਨਾਂ ਦਾ ਪਿੰਡ ਇੱਧਰ ਹੋਣ ਕਰਕੇ ਇਹਨਾਂ ਦੇ ਬਜ਼ੁਰਗਾਂ ਦਾ ਪਿਛੋਕੜ ਤੇ ਨਾਸਰ ਢਿੱਲੋਂ ਦੀਆਂ ਵੀਡੀਓ ਬਹੁਤ ਦੇਖਦੇ ਸੀ ਵੀ ਸਾਡੇ ਪਿੰਡ ਦੀ ਇਹ ਤੁਹਾਡਾ ਹੀ ਮਿਹਰਬਾਨੀ ਹੈ ਜੀ, ਤੁਹਾਡੀਆਂ ਨਾਸਰ ਢਿੱਲੋਂ ਦੀਆਂ ਅਸੀਂ ਵੀਡੀਓ ਦੇਖਦੇ ਵੀ ਸਾਡਾ ਪਿੰਡ ਵੀ ਕਿਤੇ ਆਊ। ਇਹ ਇਹਨਾਂ ਨੇ ਲਵਾਇਆ ਤੁਹਾਡੇ। ਅੱਛਾ, ਤੁਹਾਡੀ ਗੱਲ ਘੱਟ ਹੁੰਦੀ ਆ, ਸਾਂਢੂਆਂ ਦਾ ਭੇਡ ਤਾਂ ਬਹੁਤ ਹੁੰਦਾ, ਤੁਸੀਂ ਬੜੇ ਜੁੜ ਜੁੜ ਬੈਠੇ। ਨਹੀਂ, ਅਸੀਂ ਭਰਾ ਹੀ ਹਾਂ। ਤੇ ਬਾਕੀ ਅਸੀਂ ਰਹਿੰਦੇ ਵੀ ਦੂਰ ਦੂਰ ਆ ਜੀ, ਜੇ ਨੇੜੇ ਹੋਈਏ ਤਾਂ। ਤੇ ਉਸ ਤੋਂ ਬਾਅਦ ਇਹਨਾਂ ਨੂੰ ਵੀ ਪਤਾ ਸੀ, ਜਦੋਂ ਇਹ ਸਾਡੇ ਬਾਬਾ ਜਿਹੜਾ ਸੀਕਾ ਖਾਨ ਆ, ਉਹਨੇ 2 ਸਾਲ ਸਾਡੇ ਨਾਲ ਕੰਮ ਕਰਿਆ ਜਾਣੀ ਮਜ਼ਦੂਰੀ ਦਾ। ਤੇ ਉਦੋਂ ਤੋਂ ਉਹਨਾਂ ਨਾਲ ਬਹੁਤ ਪ੍ਰੇਮ ਸੀ। ਤੇ ਇਹਨਾਂ ਨੂੰ ਵੀ ਉਦੋਂ ਤੋਂ ਪਤਾ ਸੀ ਵੀ ਇਹਨਾਂ ਦਾ ਭਰਾ ਇੱਕ ਵੀ ਸਾਡੇ ਵਾਲਾ, ਇਹਨਾਂ ਵਾਲਾ ਪਿੰਡ ਹੀ ਆ ਨਾ ਬਾਬਾ ਸੀਕਾ ਖਾਨ ਦਾ ਵੀ, ਜਗਰਾਉਂ। ਤੇ ਫਿਰ ਇਹਨਾਂ ਨੇ ਜਦੋਂ ਵੀਡੀਓ ਦੇਖਦੇ ਜੀ, ਇਹਨਾਂ ਨੇ ਨਾਸਰ ਢਿੱਲੋਂ ਦੀ ਵੀਡੀਓ ਦੇਖੀ ਤੇ ਇਹਨਾਂ ਨੇ ਦੇਖਣ ਸਾਰੀ ਮੈਨੂੰ ਫੋਨ ਕਰਤਾ ਵੀ ਤੁਹਾਡੇ ਪਿੰਡ ਦਾ ਬੰਦਾ ਇੱਕ ਜਿਹੜਾ ਵੀ ਉਹ ਉਧਰ ਵੀਡੀਓ ਪਾਈ ਆ ਨਾਸਰ ਨੇ, ਵੀ ਤੁਸੀਂ ਦੇਖੋ। ਤੇ ਜਦੋਂ ਮੈਂ ਦੇਖੀ ਤੇ ਬਾਬੇ ਨੇ ਜਦੋਂ ਨਾਂ ਲਿਆ ਵੀ ਮੇਰੇ ਮਾਮਾ ਆਪਣਾ ਆਪਦੇ ਮਾਮਿਆਂ ਦਾ ਨਾਂ ਕੰਮੇ ਤੇ ਸੰਮੇ ਦਾ ਨਾਂ ਲਿਆ, ਤੇ ਫਿਰ ਮੈਂ ਉਹਦੀ ਪਛਾਣ ਗਿਆ, ਮੈਂ ਹੈ ਤਾਂ ਬਾਬਾ ਸੀਕਾ ਖਾਨ ਦਾ ਭਾਈ ਆ। ਤੇ ਫਿਰ ਮੈਂ ਉਹ ਵੀਡੀਓ ਦੁਬਾਰੇ ਦੇਖੀ ਸਮਾਰ ਕੇ, ਦੁਬਾਰੇ ਦੇਖ ਕੇ ਫਿਰ ਮੈਂ ਨਾਸਰ ਢਿੱਲੋਂ ਨੂੰ ਫੋਨ ਲਾਇਆ ਜੀ ਉਸ ਟਾਈਮ। ਤੇ ਫਿਰ ਮੈਂ ਉਹਨਾਂ ਨੂੰ ਦੱਸਿਆ, ਮੈਂ ਇਹ ਜਿਹੜੀ ਬਜ਼ੁਰਗਾਂ ਦੀ ਤੁਸੀਂ ਵੀਡੀਓ ਪਾਈ ਆ ਤੇ ਉਹਨਾਂ ਦੇ ਭਾਈ ਸਾਡੇ ਪਿੰਡ ਹੈਗੇ, ਕਹਿੰਦੇ ਫਿਰ ਗੱਲਬਾਤ ਕਰਵਾਓ। ਮੈਂ ਉਸ ਟਾਈਮ ਕੈਨੇਡਾ ਸੀਗਾ ਜੀ। ਤੇ ਫਿਰ ਮੈਂ ਸਾਡੇ ਪਿੰਡੋਂ ਗੁਰਦੁਆਰੇ ਦੇ ਪ੍ਰਧਾਨ ਦਾ ਨੰਬਰ ਦਿੱਤਾ, ਉਹਨਾਂ ਨੂੰ ਦੱਸਿਆ ਵੀ ਤੁਹਾਨੂੰ ਪਾਕਿਸਤਾਨ 'ਚੋਂ ਫੋਨ ਆਊਗਾ ਤੇ ਬਾਬਾ ਸੀਕਾ ਖਾਨ ਦਾ ਭਰਾ ਮਿਲ ਗਿਆ। ਫਿਰ ਉਹਨਾਂ ਨੇ ਨਾਸਰ ਢਿੱਲੋਂ ਸਾਹਿਬ ਨੇ ਟਾਈਮ ਦਿੱਤਾ ਇਹਨਾਂ ਨੂੰ ਵੀ ਅਸੀਂ 2:30 ਵਜੇ ਉਹਨਾਂ ਦੇ ਪਿੰਡ ਜਾਵਾਂਗੇ ਤੇ ਉਸ ਤੋਂ ਬਾਅਦ ਤੁਹਾਡੀ ਵੀਡੀਓ ਕਾਲ ਕਰਵਾਵਾਂਗੇ। ਫਿਰ ਉਹਨਾਂ ਨੇ ਇਹਨਾਂ ਦੀ ਵੀਡੀਓ ਕਾਲ ਤੇ ਗੱਲਬਾਤ ਕਰਵਾਈ ਜੀ। ਉਸ ਦਿਨ ਤੋਂ ਚਲੋ ਇਹਨਾਂ ਦਾ ਫਿਰ ਹਰ ਰੋਜ਼ ਵੀਡੀਓ ਤੇ ਗੱਲਬਾਤ ਹੋਣ ਲੱਗ ਗਈ। ਫਿਰ ਉਸ ਤੋਂ ਬਾਅਦ ਲੋਕਡਾਊਨ ਹੋ ਗਿਆ ਜੀ। ਤੇ ਫਿਰ ਹਾਂ, ਜਦੋਂ ਲੋਕਡਾਊਨ ਖੁੱਲ੍ਹਿਆ ਤੇ 8 ਜਨਵਰੀ ਨੂੰ ਅਸੀਂ ਪਿੰਡੋਂ ਚੱਲੇ ਸੀ ਤੇ 9 ਜਨਵਰੀ ਨੂੰ ਇਹਨਾਂ ਨੂੰ ਕਰਤਾਰਪੁਰ ਸਾਹਿਬ ਫਿਰ ਇਹਨਾਂ ਦੇ ਮੇਲ ਕਰਵਾਏ ਜੀ ਪਹਿਲੀ ਵਾਰ। ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਸੀਕਾ ਖਾਨ ਦਾ ਵੀਜ਼ਾ ਲੱਗ ਗਿਆ। ਤੇ ਫਿਰ ਜਦੋਂ ਸੀਕਾ ਖਾਨ ਨੇ ਇੱਧਰੋਂ ਵਾਪਸ ਜਾਣਾ ਸੀ ਤੇ ਬਾਬਾ ਜੀ ਦਾ ਵੀਜ਼ਾ ਲੱਗ ਗਿਆ ਤੇ ਫਿਰ ਇਹ ਨਾਲ ਗਏ।
ਫਿਰ ਇਹਨਾਂ ਨੂੰ ਉੱਥੇ ਘੁਮਾਇਆ ਫਿਰਾਇਆ ਤੇ ਉਦੋਂ ਬਾਅਦ ਫਿਰ ਬਾਬਾ ਜੀ ਕਹਿੰਦੇ ਤੁਸੀਂ ਆਓ, ਫਿਰ ਹੁਣ ਅਸੀਂ ਇੱਥੇ ਆਏ ਹਾਂ ਜੀ। ਹੁਣ ਸਾਡਾ ਇਹਨਾਂ ਨੇ ਨੰਬਰਦਾਰ ਸਾਹਿਬ ਨੇ, ਬਾਬਾ ਜੀ ਨੇ ਤੇ ਬਾਕੀ ਹੋਰ ਸਾਰੇ ਲੋਕਾਂ ਨੇ, ਹਾਂਜੀ, ਤੇ ਸਾਡਾ ਬਹੁਤ ਮਾਣ ਸਤਿਕਾਰ ਕਰਿਆ। ਅਸੀਂ ਬਹੁਤ ਖੁਸ਼ ਹਾਂ ਤੇ ਸਾਨੂੰ ਇੱਥੇ ਆ ਕੇ ਕੋਈ ਵੀ ਐਂ ਨਹੀਂ ਲੱਗਿਆ ਵੀ ਅਸੀਂ ਕਿਤੇ ਹੋਰ ਗਏ ਵੇ ਹਾਂ। ਤਾਂ ਸਾਨੂੰ ਐਂ ਲੱਗਦਾ ਵੀ ਅਸੀਂ ਇੰਡੀਆ 'ਚ ਹੀ ਫਿਰਦੇ ਹਾਂ, ਪੰਜਾਬ ਦੇ ਵਿੱਚ ਹੀ ਹਾਂ। ਕੋਈ ਫਰਕ ਨਹੀਂ ਲੱਗਿਆ ਸਾਨੂੰ। ਬਸ ਇੱਕ ਇਹ ਆ ਵੀ ਇੱਥੇ ਜਿਹੜੀ ਦੁਕਾਨਾਂ ਦੇ ਉੱਤੇ ਜਾਂ ਬੋਰਡਾਂ ਦੇ ਉੱਤੇ ਉਰਦੂ ਲਿਖਿਆ ਵਾ ਤੇ ਸਾਡੇ ਇੰਗਲਿਸ਼ ਜਾਂ ਪੰਜਾਬੀ ਆ, ਬਸ ਉਹ ਤੋਂ ਦੇਖ ਕੇ ਲੱਗਦਾ, ਤੇ ਨਹੀਂ ਤਾਂ ਕੋਈ ਵੀ ਫਰਕ ਨਹੀਂ ਹੈ। ਉਹੀ ਕੁਛ ਆ, ਇੱਕੋ ਹੀ ਬੋਲੀ ਆ, ਇੱਕੋ ਹੀ ਘਰ ਆ, ਉਵੇਂ ਹੀ ਰਹਿਣ ਸਹਿਣ ਆ, ਸਾਰਾ ਕੁਝ ਉਹੀ ਹੈ ਜੀ। ਕੋਈ ਕੋਈ ਵੀ ਫਰਕ ਨਹੀਂ, ਜਮਾ ਇੱਕੋ ਹੀ ਚੀਜ਼ ਹੈ ਜੀ। ਬਹੁਤ ਸ਼ੁਕਰੀਆ ਜੀ। ਬਾਬਾ ਜੀ ਤੁਸੀਂ ਸੁਣਾਓ, ਕਹਿੰਦੇ ਇੰਡੀਆ 'ਚ ਜਾ ਕੇ ਮੈਂ ਤਾਂ ਪਤਾ ਲੱਗਾ ਧਮਾਲ ਕਹਿੰਦੇ ਬਹੁਤ ਪਾਈ ਉੱਥੇ। ਧਮਾਲ, ਹਾਂਜੀ, ਢੋਲ ਲਿਆਂਦਾ। ਢੋਲ ਲਿਆਂਦਾ। ਧਮਾਲ ਉਹਨਾਂ ਨੇ ਬਹੁਤ ਪਾਈ ਆ ਨਹੀਂ, ਜੀ। ਤੁਸੀਂ ਵੀ ਬਹੁਤ ਪਾਈ ਕਹਿੰਦੇ ਏਦਾਂ ਹੀ? ਮੈਂ ਬੜੀ ਖੁਸ਼ੀ ਹੋਈ ਜੀ ਹਾਂ। ਉਧਰ ਜਾ ਕੇ, ਅੱਛਾ ਬਹੁਤ ਖੁਸ਼ੀ ਹੋਈ ਹੈ ਸਾਨੂੰ। ਅੱਛਾ ਬਾਬਾ, ਜਦੋਂ ਆਪਾਂ ਉੱਥੇ ਗਏ ਆ ਤੁਹਾਨੂੰ ਟਰੈਕਟਰ ਦੀਆਂ ਵੀ ਸੈਰਾਂ ਝੂਟੇ ਦਵਾਏ ਆ, ਇੱਧਰ ਉੱਧਰ ਬੜਾ ਫਰਾਇਆ ਤਰਾਇਆ, ਮੱਝਾਂ ਹਾਂਜੀ ਨੂੰ ਹਾਂਜੀ ਪੱਠੇ ਵੀ ਪਾਉਂਦੇ ਰਹੇ ਤੁਸੀਂ। ਹਾਂਜੀ ਹਾਂਜੀ। ਫਿਰ ਸਿੱਧੂ ਦੇ ਘਰ ਗਏ। ਪਹਿਲੇ ਸਾਨੂੰ ਇਹ ਦੱਸੋ ਵੀ ਜਦੋਂ ਸਿੱਧੂ ਦੇ ਘਰ ਗਏ ਉਹਦੇ ਬਾਪ ਨੂੰ ਮਿਲ ਕੇ ਜਾਂ ਉਦੋਂ ਉਹਦੀ ਮਾਂ ਨੂੰ ਮਿਲ ਕੇ ਕਿੱਦਾਂ ਦਾ ਲੱਗਾ ਤੁਹਾਨੂੰ? ਬਹੁਤ ਬਹੁਤ ਦੁੱਖ ਲੱਗਾ ਜੀ, ਬਹੁਤ ਦੁੱਖ ਲੱਗਾ। ਹਾਂ ਉਹ ਬੋਲਦਾ ਹੀ ਨਹੀਂ ਸੀ। ਹਾਂ। ਹੈ ਇਹਨਾਂ ਨੇ ਮੈਨੂੰ ਫਿਰ ਲਾਚਾ ਲਿਆ ਕੇ ਦਿੱਤਾ, ਉਹਦੇ ਮੋਢਿਆਂ 'ਤੇ ਪਾਇਆ। ਅੱਛਾ ਉਹਨਾਂ ਨੇ ਦੱਸਿਆ। ਉਹ ਫਿਰ ਇੱਕ ਮੁੰਡਾ ਹੋਰ ਬੈਠਾ ਸੀ, ਉਹਨੇ ਕਿਹਾ ਜੀ ਸਾਡੇ ਮੁੰਡੇ ਦਾ ਅਫਸੋਸ ਕਰਨਾ ਹੈ ਪਾਕਿਸਤਾਨ 'ਚ। ਉਹ ਫਿਰ ਉਹਨੇ 2 ਵਾਰੀ ਮੇਰੇ ਵੱਲ ਦੇਖਿਆ ਸੀ, ਚੁੱਪ, ਉਹ ਨਹੀਂ ਬੋਲਦਾ ਬਿਲਕੁਲ। ਫਿਰ ਉਹਦੀ ਮਾਂ ਨੂੰ ਵੀ ਅਸੀਂ ਮਿਲੇ ਹਾਂ। ਅੱਛਾ। ਹਾਂਜੀ। ਤੇ ਉਹ ਦੁੱਖ ਹੀ ਏਡਾ ਵੱਡਾ ਸੀ ਵਿਚਾਰਾ, ਬੋਲਣ ਜੋਗਾ ਰਿਹਾ ਹੀ ਨਹੀਂ ਸੀ। ਰਿਹਾ ਹੀ ਨਹੀਂ, ਬਿਲਕੁਲ ਨਹੀਂ ਸੀ ਬੋਲਦਾ, ਏਦਾਂ ਗੁੰਮ ਹੋਇਆ ਹੋਇਆ। ਗੋਲੇ ਬਣ ਗਏ। ਹਾਂ ਹਾਂਜੀ, ਗੋਲੇ ਬਣ ਗਏ। ਤੇ ਉਹਨਾਂ ਨੇ ਫਿਰ ਉਹ ਮੁੰਡੇ ਨੇ ਇੱਕ ਨੇ ਦੱਸਿਆ ਵੀ ਇਹ ਪਾਕਿਸਤਾਨ 'ਚ ਅਫਸੋਸ ਕਰਨਾ ਹੈ। ਅੱਛਾ ਤੁਸੀਂ ਫਿਰ 75 ਸਾਲਾਂ ਬਾਅਦ ਗਏ ਹਾਂਜੀ। ਉੱਥੇ ਆਪਣੇ ਪਿੰਡ ਜਿੱਥੋਂ ਤੁਸੀਂ ਉੱਠ ਕੇ ਆਏ ਸੀਗੇ, ਹਾਂਜੀ। ਕੀ ਫਰਕ ਲੱਗਾ ਜਦੋਂ ਪਹਿਲੇ ਛੱਡ ਕੇ ਆਏ ਸੀ? ਇੱਕ ਨਕਸ਼ਾ ਜ਼ਿਹਨ 'ਚ ਹੁੰਦਾ ਨਾ, ਉੱਥੇ ਕੀ ਗੱਲ ਰੁਕੀ ਹੁੰਦੀ ਆ? ਸਾਨੂੰ ਇੱਕ ਮਸਜਿਦ ਦਾ ਮੈਨੂੰ ਹੋਸ਼ ਸੀਗੀ, ਮਸਜਿਦ ਦੀ, ਅੱਛਾ। ਜਾਂ ਲਾਗੇ ਸਿਆਣਿਆਂ ਤੋਂ ਸੁਣਦੇ ਸੀਗੇ ਪਿੰਡਾਂ ਦੇ ਨਾਂ। ਉਹ 1-2 ਯਾਦ ਸੀਗੇ ਮੇਰੇ, ਹੋਰ ਮੈਨੂੰ ਕੋਈ ਪਤਾ ਨਹੀਂ। ਮੇਰੀ ਉਮਰ 8 ਸਾਲਾਂ ਦੀ ਸੀ ਜਾਂ 10 ਸਾਲ ਦੀ। ਆ ਜਦੋਂ ਬਹੁਤੇ ਬਾਬਿਆਂ ਦੀ ਵੀਡੀਓ ਕਰੀ ਦੀ, ਉਹਨਾਂ ਨੂੰ ਕਹਿੰਦਾ ਵੀ ਅਸੀਂ ਤੁਹਾਨੂੰ ਅਗਰ ਉੱਥੇ ਲਿਜਾ ਕੇ ਛੱਡਿਓ, ਕਹਿੰਦੇ ਵੀ ਅਸੀਂ ਅੱਖਾਂ ਮੀਚ ਕੇ ਪਹੁੰਚ ਜਾਵਾਂਗੇ। ਹਾਂਜੀ, ਇਹ ਗੱਲ ਕਿਸ ਹੱਦ ਤੱਕ ਸੱਚ ਆ? ਬਿਲਕੁਲ ਪਹੁੰਚ ਸਕਦਾ ਬੰਦਾ ਅੱਖਾਂ ਮੀਚ ਕੇ? ਮੈਂ ਗਿਆ ਜੀ, ਅੱਛਾ। ਜਿਹੜੀ ਸਾਡੀ ਮਸਜਿਦ ਸੀ ਨਾ, ਹਾਂ ਲੁਧਿਆਣੇ ਮੋਗੇ ਨੂੰ ਸੜਕ ਆਉਂਦੀ ਆ, ਹਾਂ ਹਾਂ। ਉਹ ਮਸਜਿਦ ਸਾਡੀ ਸੜਕ ਦੇ ਉੱਤੇ ਸੀ। ਅੱਛਾ। ਮੈਨੂੰ ਹੋਸ਼ ਆ, ਨਿੱਕੇ ਜਿਹੇ ਪੜ੍ਹਨ ਵੀ ਅਸੀਂ ਜਾਂਦੇ ਸੀਗੇ। ਹੁਣ ਤਾਂ ਸੜਕ ਵੱਡੀ ਹੋ ਗਈ, ਉੱਤੇ ਆ ਗਿਆ ਸੜਕ ਦੇ। ਉਹ ਮਸਜਿਦ ਦਾ ਨਿਸ਼ਾਨ ਸੀਗਾ ਮੈਨੂੰ। ਫਿਰ ਗਲੀ ਦਾ ਪਤਾ ਸੀ, 2 ਗਲੀਆਂ ਸੀਗੀਆਂ ਮਸਜਿਦ ਕੋਲੋਂ ਸਿੱਧੀਆਂ, ਇੱਕ ਸਿੱਧੀ ਜਾਂਦੀ ਸੀ, ਇੱਕ ਥੋੜੀ ਮੁੜ ਕੇ ਆ ਜਾਂਦੀ ਸੀ। ਮੈਂ ਨਾਲ ਸੀਗੇ, ਮੇਰੇ ਖਿਆਲ ਡਾਕਟਰ ਤੁਸੀਂ ਤਾਂ ਨਹੀਂ ਸੀ, ਤੁਸੀਂ ਸੀ। ਅਸੀਂ ਫਿਰ ਜਿਹਨਾਂ ਮੈਂ ਗਲੀਏ ਪੈ ਗਿਆ, ਗਲੀਏ ਪੈ ਗਿਆ। ਮੈਂ ਅੱਗੇ ਜਾ ਕੇ ਮੁੜਿਆ ਤੇ ਉਹ ਹਾਤਾ ਦੇਖਿਆ ਮੈਂ ਤਾਂ। ਅੱਛਾ। ਮੈਂ ਵੀ ਆਹ ਸਾਡਾ ਘਰ ਪਛਾਣ ਲਿਆ? ਪਛਾਣ ਲਿਆ। ਤੇ ਪੁਰਾਣੀਆਂ ਕੰਧਾਂ ਪਿਛਲੇ ਪਾਸੇ ਉਹ ਹਜੇ ਹੈ ਸੀਗੀਆਂ, ਠੀਕ ਹੈ। ਉਹ ਦੇਖ ਕੇ ਤੇ ਫਿਰ ਅਸੀਂ ਆ ਗਏ। ਅੱਛਾ ਬਾਬਾ, ਫਿਰ ਰੋਟੀਆਂ ਵੀ ਵਰਜੀਆਂ ਤੈਨੂੰ ਆਣ ਗਵਾਣ ਨੇ? ਮੈਂ ਕਹਿੰਦਾ ਜੀ, ਹਾਂ। ਮੇਰਾ ਇੰਨਾ ਮਾਣ ਕੀਤਾ, ਇੰਨਾ ਪੈਸੇ ਵੀ ਦਿੰਦੇ ਰਹੇ, ਇੱਥੇ ਕਰਦੇ ਹੁੰਦੇ ਪੈ- ਆ, ਪਰੌਣੇ ਰੋਟੀ ਵਰਜ ਲੈਂਦੇ। ਬਾਹਲਾ ਹੀ ਬਾਹਲਾ ਹੀ। ਹਜੇ ਤਾਂ ਮੇਰੀਆਂ ਰੋਟੀਆਂ ਬਹੁਤ ਰਹਿ ਗਈਆਂ ਉੱਧਰ। ਅੱਛਾ ਹਾਂ, ਉੱਪਰ ਹੀ ਨਹੀਂ ਹੋਇਆ। ਅੱਛਾ। ਰੋਜ਼ ਕਿਤੇ ਨਾ ਕਿਤੇ ਅਗਲੇ ਨੇ ਲੈ ਕੇ ਵੀ ਜਾਣਾ, ਛੱਡ ਕੇ ਵੀ ਜਾਣਾ, ਅੱਛਾ। ਪੈਸੇ ਵੀ ਦੇਣੇ, ਹਾਂ ਹੈਂ ਜੀ, ਕੱਪੜੇ ਵੀ ਦੇਣੇ। ਕੀ ਬਾਤ ਹੈ। ਇੰਨਾ ਮਾਣ ਕੀਤਾ ਉਹਨਾਂ ਲੋਕਾਂ ਨੇ। ਖੁੰਡਿਆਂ ਤੱਕ ਦਿੱਤਾ, ਅੱਛਾ। ਖੁੰਡੇ ਵੀ ਦਿੱਤੇ। ਵਾਹ ਜੀ ਵਾਹ। ਇੱਕ ਉਹ ਮੁਕਤੈਰੀ, ਫੇਰਿਆ ਤਾਂ ਨਹੀਂ ਆ ਕੇ ਕਿਸੇ ਨੂੰ ਖੁੰਡਾ? ਇੱਕ ਮੁਕਤੈਰੀ ਦਿੱਤੀ। ਅੱਛਾ। ਮੁਕਤੈਰੀ ਲਿਆ ਹੁੰਦੀ, ਆਹੋ। ਮੈਂ ਕਿਹਾ ਸਾਡੇ ਵੱਲ ਬਹੁਤ ਆ, ਹਾਂ। ਉਹ ਤੋਹਫਾ ਹੀ ਤੋੜ। ਮੈਂ ਚੱਲ ਜਾ ਲਿਆ। ਹੈਂ, ਇੰਨਾ ਮਾਣ ਮੇਰਾ ਕੀਤਾ ਬਹੁਤ। ਹੱਥਾਂ ਦੇ ਚੱਕੀ ਫਿਰਦੇ ਰਹੇ ਜੀ, ਹੱਥਾਂ ਤੇ। ਹਾਂ, ਹਰ ਸ਼ਾਇ, ਅੱਛਾ। ਹਰ ਸ਼ਾਇ ਇਦਾਂ ਦਾ ਹੀ ਆ ਸਾਰਾ ਕੁਝ? ਏਦਾਂ, ਇਹੀ ਮਾਹੌਲ ਆ, ਅੱਛਾ। ਇਹੀ ਦਰਖਤ ਆ, ਸਰਵਾੜ ਦੇ ਬੂਝੇ ਵੀ ਇਹੀ ਆ। ਅੱਛਾ। ਹਾਂਜੀ, ਦਰਖਤ ਵੀ ਇਹੀ ਆ, ਹਾਂ। ਕੋਈ ਮਾਹੌਲ ਬਾਬਾ ਸਰਵਾੜ ਦੀ ਗੱਲ ਕੀਤੀ ਹੈ ਕਿ ਉਹ ਕਾਨੇ ਜੇ ਕੱਢ ਕੇ ਉਹਦੇ ਕੂਏ ਬਣਾਦੇ ਹੁੰਦੇ ਸੀ ਹਾਂ ਨਾ? ਹਾਂ, ਹਾਂਜੀ ਹਾਂਜੀ। ਕੂਏ ਹੁਣ ਨਹੀਂ ਬਣਾਦੇ ਨਿਆਣੇ। ਹੁਣ ਨਹੀਂ ਬਣਾਉਂਦੇ ਹਾਂ। ਤੇ ਕੋਈ ਫਰਕ ਨਹੀਂ ਜੀ। ਉਹਨੂੰ ਕੂਆ ਕਹਿੰਦੇ ਹੁੰਦੇ ਸੀ, ਐ ਘੁਮਾਣਾ। ਆਹੋ, ਮੈਂ ਫੇਰਦੇ ਸੀ ਹਾਂ। ਤੇ ਕੋਈ ਫਰਕ ਨਹੀਂ ਜੀ, ਇੱਕੋ ਜਿਹਾ ਮਾਹੌਲ ਆ। ਅੱਛਾ। ਹਾਂਜੀ, ਤੇ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਸਰਕਾਰਾਂ ਨੂੰ ਵੀ ਹੁਣ ਵੀ ਮਿਹਰਬਾਨੀ ਕਰੋ, ਚਲੋ ਖੁੱਲ੍ਹ ਖੇਡ ਕਰ ਦੇਣ, ਕੋਈ ਆਵੇ ਕੋਈ। ਇਹ ਤਾਂ ਜੀ ਅਸੀਂ ਆਪਣੇ ਤਕਰੀਬਨ ਮੋਸਟਲੀ ਵੀਡੀਓ ਵਿੱਚ ਇਹ ਗੱਲ ਕਹੀ ਦੀ ਆ ਕਿ ਸਰਕਾਰਾਂ ਨੂੰ ਠੀਕ ਆ, ਕਾਨੂੰਨ ਕਹਦੇ ਆਪਣੀ ਜਗ੍ਹਾ, ਪਰ ਅੰਦਰ ਜਿਹਾ
ਦਿਲ ਵੀ ਰੱਖਣ ਤੇ ਦਰਦ ਵੀ ਰੱਖਣ ਤੇ ਇਹ ਜਿਹੜੀਆਂ ਚੀਜ਼ਾਂ ਆ ਨਾ ਸੀਨੀਅਰ ਸਿਟੀਜ਼ਨ ਜਿਹੜੇ ਆ ਇਹਨਾਂ ਨੂੰ ਔਨ ਅਰਾਈਵਲ ਵੀਜ਼ਾ ਦੇ ਕੇ ਆਪਣੀ ਜਿਹੜੀਆਂ ਜਨਮ ਭੂਮੀਆਂ ਦੇਖਣ ਦੀ ਇਜਾਜ਼ਤ ਹੋਣੀ ਚਾਹੀਦੀ। ਇੱਥੇ ਵੀ ਲੋਕ ਜਿਹੜੇ ਆਉਂਦੇ ਆ ਖਾਸ ਕਰ ਸੰਗਤਾਂ ਜਦੋਂ ਆਉਂਦੀਆਂ ਥੋੜਾ ਨੇੜੇ ਵਾਲਿਆਂ ਨੂੰ, ਚਲੋ ਬਹੁਤੇ ਦੂਰ ਵਾਲਿਆਂ ਨੂੰ ਨਹੀਂ, ਜਿੱਥੇ ਸਵੇਰ ਤੋਂ ਜਾ ਕੇ ਸ਼ਾਮ ਤੱਕ ਵਾਪਸੀ ਮੁਮਕਿਨ ਨਹੀਂ ਹੁੰਦੀ, ਔਖਾ ਹੋ ਜਾਂਦਾ, ਲੇਕਿਨ ਜਿਹੜੇ ਨੇੜੇ ਕੋ 8-10 ਕਿਲੋਮੀਟਰ 20 ਤੱਕ ਅਲਾਓ ਹੋਣਾ ਚਾਹੀਦਾ ਆ ਵੀ ਇੱਕ ਕਾਨੂੰਨ ਕਾਇਦੇ ਦੇ ਵਿੱਚ ਰਹਿੰਦੇ ਆ ਆਪਣਾ ਚਲੋ ਜਨਮ ਭੂਮੀ ਅਗਰ ਲਾਗੇ ਆ ਕੇ ਦੇਖਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਇਜਾਜ਼ਤ ਹੋਣੀ ਚਾਹੀਦੀ। ਬਾਕੀ ਗੁਰਦਰਸ਼ਨ ਭਾਈ ਹੁਣਾਂ ਦਾ ਬਹੁਤ ਸ਼ੁਕਰੀਆ, ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਨਾ ਮਤਲਬ ਇੱਕ ਮਿਲਾਣ ਵਾਲੀਆਂ ਸਟੋਰੀਆਂ ਜਿਹੜੀਆਂ ਕੀਤੀਆਂ ਇੱਕ ਦੋ, ਉਹ ਬਹੁਤ ਵਾਇਰਲ ਵੀ ਹੋਈਆਂ ਸੀ ਪਾਕਿਸਤਾਨ ਦੇ ਵਿੱਚ, ਇਹਨਾਂ ਦੇ ਬਹੁਤ ਫਾਲੋਅਰ ਆ। ਡਾਕਟਰ ਸਾਹਿਬ ਉਹਨਾਂ ਨੇ ਵੀ ਬਹੁਤ ਵਧੀਆ ਜਾਣੀ ਇੱਕ ਕਦਮ ਚੱਕਿਆ ਜਿਹਦੇ ਨਾਲ ਦੋ ਵਿਛੜੇ ਹੋਏ ਭਰਾ ਮਿਲ ਗਏ। ਇਹਨਾਂ ਦੇ ਸੰਧੂ ਸਾਹਿਬ ਜਸਪਾਲ ਸਿੰਘ ਹੁਣੀ ਵੀ ਬੈਠੇ ਆ, ਇਹਨਾਂ ਦਾ ਵੀ ਯੋਗਦਾਨ ਹੈਗਾ ਇਹਦੇ ਵਿੱਚ। ਤੁਸੀਂ ਹੁਣ ਇੱਥੇ ਬੋਲਦਾਂ ਦੀਆਂ ਸੁਹਾਗੇ ਦੀਆਂ ਜਿਹੜੀਆਂ ਦੌੜਾਂ ਵੀ ਦੇਖੀਆਂ, ਇਦਾਂ ਦੀਆਂ ਦੌੜਾਂ ਆਪਣੇ ਵੱਲ ਵੀ ਹੁੰਦੀਆਂ ਕਿ ਪਹਿਲੀ ਵਾਰੀ ਦੇਖੀਆਂ? ਨਹੀਂ ਬਹੁਤ ਹੁੰਦੀਆਂ, ਇਹ ਨਾ ਨਗੌਰੀ ਸਾਹਣ ਕਹਿੰਦੇ ਸੀ। ਹਾਂ, ਤੁਹਾਡੇ ਇੱਧਰ ਹੋਰ ਕੁਝ ਕਹਿੰਦੇ ਆ, ਇਹਨਾਂ ਨੂੰ ਹੋਰ ਕਿਸੇ ਪਾਸੇ ਦੇ ਕਹਿੰਦੇ। ਸਾਡੇ ਨਗੌਰੀ ਸਾਹਣ ਕਹਿੰਦੇ ਹੁੰਦੀਆਂ, ਬੈਲ ਗੱਡੀਆਂ ਹੁੰਦੀਆਂ ਪਿੱਛੇ, 2 ਟਾਇਰ ਲੱਗੇ ਹੁੰਦੇ ਆ ਤੇ ਬਸ ਪਤਲੀ ਜੀ ਇੱਕ ਗੱਡੀ ਬਣੀ ਹੁੰਦੀ, ਉਹਦੇ ਉੱਤੇ ਬੰਦਾ ਬੈਠਾ ਹੁੰਦਾ, ਇੱਕ ਹੀ ਬੈਠਾ ਹੁੰਦਾ। ਜਿਵੇਂ ਇੱਥੇ 2 ਸੁਹਾਗੇ ਤੇ ਚੜ ਜਾਂਦੇ, ਉੱਥੇ ਇੱਕ ਹੀ ਬੰਦਾ ਬੈਠਾ ਹੁੰਦਾ, ਬੈਲ ਗੱਡੀ ਦੀ ਦੌੜ ਕਹਿੰਦੇ। ਤੇ ਬਹੁਤ ਵੱਡੇ ਮੇਲੇ ਲੱਗਦੇ ਆ। ਜਿਹੜਾ ਆਪਣਾ ਜਗਰਾਮੀ ਕਿਹੜਾ ਲੱਗਦਾ, ਰੋਸ਼ਨੀ ਦਾ ਮੇਲਾ, ਜਾਂ ਇੱਕ ਹੋਰ ਆ ਮੇਲਾ ਬੜਾ ਵੱਡਾ ਆਪਣੇ ਪਰੇ, ਛਪਾਰ ਦਾ ਮੇਲਾ, ਬਿਲਕੁਲ। ਉਹ ਰੱਸਾ ਕਸ਼ੀ ਕੀ, ਬੈਲ ਗੱਡੀਆਂ ਦੀਆਂ ਕੀ, ਬਹੁਤ ਜਿਹੜਾ ਸਾਰੀਆਂ ਪੁਰਾਣੀਆਂ ਉਹੀ ਦੌੜਾਂ ਰੇਵੀਆਂ, ਹਾਂਜੀ ਕਮਾਲਪੁਰੇ ਦੀਆਂ ਖੇਡਾਂ, ਹਾਂਜੀ ਸਾਰੀਆਂ ਉਹੀ ਖੇਡਾਂ ਨੇ। ਸਾਰੀਆਂ ਖੇਡਾਂ ਤਾਂ ਆਪਣੀਆਂ ਇੱਕ ਹੀ ਨੇ, ਬਸ ਸਾਡੀਆਂ ਖੇਡਾਂ ਜਿਹੜੀਆਂ ਉਹ ਸਾਡੇ ਸਿਆਸਤਦਾਨਾਂ ਨੇ ਵਿਗਾੜੀਆਂ। ਅਸਲ ਜੀ ਖੇਡਾਂ ਜਿਹੜੀਆਂ ਬਹੁਤੀਆਂ ਤਾਂ ਮੋਬਾਈਲਾਂ 'ਚ ਆ ਗਈਆਂ, ਮੈਦਾਨਾਂ ਵਿੱਚ ਉਹਨਾਂ ਮੋਬਾਈਲਾਂ ਵਿੱਚ ਆ ਗਈਆਂ ਆ, ਲੋਕ ਹੁਣ ਉੱਥੇ ਦੇਖਦੇ ਆ। ਅਸਲ ਜਿਹੜੀ ਹੁਣ ਦੂਸਰੀ ਬਾਤ ਇਹ ਵੀ ਆ ਕਿ ਆਪਾਂ ਜਿਹੜੀ ਗੇਮ ਦੀ ਗੱਲ ਕਰ ਲਈਏ, ਕਬੱਡੀਆਂ ਹੈ ਜਾਂ ਹੋਈਏ ਜਾਂ ਕੋਈ ਵੀ ਕਿਸੇ ਕਿਸਮ ਦੀ ਗੇਮ, ਇਹ ਨਸ਼ਿਆਂ ਤੋਂ ਰੋਕਦੀ ਸੀ, ਲੇਕਿਨ ਬਦਕਿਸਮਤੀ ਦੇ ਨਾਲ ਹੁਣ ਇਹ ਗੇਮ ਰਹਿ ਹੀ ਨਸ਼ੇ ਤੱਕ ਗਈ ਆ, ਕਿਉਂਕਿ ਜਿਹੜਾ ਬੰਦਾ ਖੇਡਦਾ ਉਹ ਨਸ਼ਾ ਕਰਕੇ ਹੀ ਖੇਡਦਾ ਆ। ਜੇ ਆਪਾਂ ਕਬੱਡੀ ਦੇ ਪਲੇਅਰ ਦੀ ਗੱਲ ਕਰ ਲਈਏ, ਉਹ ਵੀ ਟੀਕਾ ਲਾ ਕੇ ਗੋਲੀ ਲਾ ਕੇ ਆਪਣਾ ਮੈਦਾਨ 'ਚ ਉਤਰਦਾ ਆ। ਇਹ ਚੀਜ਼ਾਂ ਜਿਸ ਕੰਮ ਤੋਂ ਰੋਕਦੀਆਂ ਸੀ, ਉਸ ਕੰਮ ਨੂੰ ਹੁਣ ਕਰਕੇ ਹੀ ਇਹ ਪਲੇਅਰ ਆਪਣਾ ਮੈਦਾਨ 'ਚ ਉਤਰਦੇ ਆ। ਇਹ ਬਹੁਤ ਇੱਕ ਸੋਚਣ ਵਾਲੀ ਗੱਲ ਆ। ਅਸੀਂ ਇੱਕ ਵਾਰੀ ਫਿਰ ਆਪਣੇ ਜਿਹੜੇ ਮਹਿਮਾਨ ਚੜ੍ਹਦੇ ਪੰਜਾਬ ਤੋਂ ਆਏ ਆ, ਇਹਨਾਂ ਕੋਲ ਟਾਈਮ ਬਹੁਤ ਘੱਟ ਆ, ਇਹਨਾਂ ਨੇ ਫਿਰਨਾ ਤੁਰਨਾ ਵੀ ਆ, ਇਹਨਾਂ ਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਆ। ਔਰ ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਡੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਵੱਲੋਂ ਤੇ ਲਹਿੰਦੇ ਵੱਲੋਂ ਚੜ੍ਹਦੇ ਵੱਲੋਂ ਜਿਹੜੇ ਮਹਿਮਾਨ ਆ ਆਉਂਦੇ ਜਾਂਦੇ ਰਹਿਣ। ਇਹਦੇ ਨਾਲ ਮੁਹੱਬਤਾਂ ਪ੍ਰਵਾਨ ਚੜ੍ਹਨਗੀਆਂ, ਦੂਰੀਆਂ ਖਤਮ ਹੋਣਗੀਆਂ, ਕੜੱਤਣਾ ਮੁੱਕਣਗੀਆਂ, ਔਰ ਬਿਲਾ ਸ਼ੁਬਾ ਠੰਡੀਆਂ ਹਵਾਵਾਂ ਜਿਹੜੀਆਂ ਖੁਸ਼ਬੂਦਾਰ ਹਵਾਵਾਂ ਜਿਹੜੀਆਂ ਉਹ ਆਉਣਗੀਆਂ। ਰੱਬ ਰਾਖਾ ਜੀ।